ਜਿੰਨੀਆਂ ਇਤਿਹਾਸਕ ਘਟਨਾਵਾਂ ਇਹਨਾਂ 553 ਸਾਲ ਦੇ ਵਿੱਚ ਵਾਪਰੀਆਂ, ਕਿਉਂਕਿ ਉਹਨਾਂ ਦੀ ਰਿਕਾਰਡਿੰਗ ਜਾਂ ਤਾਂ ਬਿਕਰਮੀ ਕੈਲੰਡਰ ਮੁਤਾਬਕ ਸੀ, ਹਿੰਦੂ ਕੈਲੰਡਰ ਮੁਤਾਬਕ, ਤੇ ਜਾਂ ਜਿਹੜਾ ਰਾਇਲ ਕੈਲੰਡਰ ਸੀ ਇਸਲਾਮਿਕ ਹਿਜਰੀ ਕੈਲੰਡਰ ਦੇ ਮੁਤਾਬਕ ਸੀ। ਕਿਉਂਕਿ ਇਹਨਾਂ ਕੈਲੰਡਰਸ ਦੇ ਵਿੱਚ ਵੀ ਆਪਸੀ ਜਿਹੜੇ ਨੇ ਉਹ ਡੇਟਾਂ ਦਾ ਥੋੜ੍ਹਾ ਬਹੁਤ ਹੇਰ-ਫੇਰ ਸੀ। ਸੋ ਬੜੀ ਮਿਹਨਤ ਦੇ ਨਾਲ ਇਹ ਕੈਲੰਡਰ ਤਿਆਰ ਹੋਇਆ। ਪੰਥ ਦੇ ਵਿੱਚ ਲੰਬਾ ਵਕਤ 20-25 ਸਾਲ ਡਿਬੇਟ ਹੋਈ, ਲੇਕਿਨ ਸਭ ਤੋਂ ਜ਼ਿਆਦਾ ਜੇ ਕਿਸੇ ਨੂੰ ਤਕਲੀਫ ਸੀ ਕਿ ਵੀ ਇਹ ਸਿੱਖ ਕੈਲੰਡਰ ਵੱਖਰੀ ਹੋਣ ਦਾ ਮਾਈਲਸਟੋਨ ਕਿਉਂ ਐਸਟੈਬਲਿਸ਼ ਹੋਇਆ, ਤਾਂ RSS ਨੂੰ ਸੀ। ਇਹ ਸਾਡੀ ਜਿਹੜੀ ਪ੍ਰਾਪਤੀ ਸੀ 2003 ਦੀ, ਔਰ ਜਦੋਂ ਇਹ ਕੈਲੰਡਰ ਲਾਗੂ ਕੀਤਾ ਗਿਆ ਉਸ ਵੇਲੇ RSS ਦਾ ਮੁਖੀ ਉਸੇ ਹਫ਼ਤੇ 'ਚ ਅੰਮ੍ਰਿਤਸਰ ਆਇਆ। ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਉਹਨੇ ਕਿਹਾ ਕਿ बेशक इसको जत्थेदारों ने मान लिया है लेकिन सिख संगत इसको नहीं मानेगी। किवें जाली किस्म के संत समाज राही इसका विरोध करवाया गया और बादल एंड कंपनी जिहड़ा सारा टब्बर हिंदू तवियां के सामने फ्लैट होया होया पिछली अद्धी सदी तो उन्होंने उन्हों का प्रभाव कबूलदे अल्टीमेटली सोधां दे नां थले जी असीं अमेंड कर रहे हैं, उन्होंने नानकशाही कैलेंडर का ना अज नानकशाही कैलेंडर रह गया तो बिगनिंग डे एक ही है जिहड़ा पहली चेत 14 मार्च बनता है, पर बाकी सारी कैलकुलेशन जिहड़ी है उन्होंने हिंदू कैलेंडर वाली उस दे विच इंप्लीमेंट की। प्रधानमंत्री मोदी ने इस मौके के उत्ते जिहड़ा है वो ग्रीटिंग्स दित्तियां और उन्होंने एग्जैक्ट लफज और वो पंजाबी च भी दिता, अंग्रेजी च भी और पंजाबी च भी उन्हें ट्वीट किया। उन्होंने कहा ग्रीटिंग्स एट द स्टार्ट ऑफ सिख न्यू ईयर, मे वाहिगुरु ब्लेस everyone with good health and prosperity, may the teachings of Guru Sahibs keep illuminating the world with their brightness। ਜਦੋਂ ਇਹ ਸਾਰੇ ਨੂੰ ਉਲਟਾਉਣ ਦੇ ਲਈ ਕਿ ਭਾਈ ਕਿਤੇ ਸਿੱਖਾਂ ਦਾ ਵੱਖਰਾ ਕੈਲੰਡਰ ਨਾ ਬਣ ਜਾਏ, RSS ਨੇ ਕਿਵੇਂ ਘੁਸਪੈਠ ਕਰਕੇ ਨਾਨਕਸ਼ਾਹੀ ਕੈਲੰਡਰ ਦਾ ਭਗਵਾ ਕਰਨ ਕੀਤਾ ਤੇ ਮੋਦੀ ਇਸ ਨੂੰ ਸਿੱਖ ਨਿਊ ਈਅਰ ਕਹਿ ਰਿਹਾ। ਉਹਨਾਂ ਨੂੰ ਜੇ ਕੋਈ ਖੜਕਦਾ ਜਾਂ ਉਹਨਾਂ ਨੂੰ ਕੋਈ ਰੜਕਦਾ ਤੇ ਉਹ ਪੰਜਾਬ ਹੈ ਕਿ ਪੰਜਾਬ ਨੇ 2014 ਚ ਵੀ ਮੋਦੀ ਦਾ ਰੱਥ ਰੋਕਿਆ, 2019 ਚ ਵੀ ਰੋਕਿਆ। ਹੁਣ ਭਾਵੇਂ ਉਹਨਾਂ ਦੀ B ਟੀਮ ਹੀ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਥੱਲੇ ਲਿਆਂਦੀ ਹੈ, ਹੁਣ ਜਾਣਾ ਤਾਂ ਇਹ ਤੱਕ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਦਾਵਰ ਜਮਾਤ ਤੁਹਾਡੀ ਹੋਸਟ ਨੀਲਮ ਕੌਰ ਮੈਂ TV 4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी। जी डॉक्टर साहब आज 14 मार्च 2022 पहली चेत नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫਾਮ ਕੇਬਲ ਕੈਨੇਡਾ, roku, ਚਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੇ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਅੱਜ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਇਸ ਵੀਕ ਦਾ ਆਪਾਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਔਰ ਅਸੀਂ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਔਰ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ ਔਰ ਪਰ ਵੀਕਐਂਡ ਦੇ ਹਵਾਲੇ ਤੋਂ ਗੱਲਬਾਤ ਕਰਨ ਤੋਂ ਪਹਿਲਾਂ ਅਸੀਂ ਜਿਸ ਤਰ੍ਹਾਂ ਕਿ ਹਮੇਸ਼ਾ ਹੀ ਤੁਹਾਨੂੰ ਦੱਸਦੇ ਹਾਂ ਕਿ ਜਿਹੜੇ ਪ੍ਰੋਗਰਾਮ ਸੱਚੋ ਸੱਚ ਨੂੰ ਕੋਈ ਨਾ ਕੋਈ ਸਪਾਂਸਰ ਕਰਦਾ ਹੈ ਉਹਨਾਂ ਬਾਰੇ ਆਪਾਂ ਤੁਹਾਨੂੰ ਦੱਸ ਦਈਏ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਅਟਲਾਂਟਾ ਤੋਂ ਸਰਦਾਰ ਕੁਲਦੀਪ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਆਜ਼ਾਦ ਪੰਥਕ ਮੀਡੀਆ ਦੀ ਜਿਹੜੀ ਅਹਿਮੀਅਤ ਤੇ ਜ਼ੋਰ ਦਿੱਤਾ ਹੈ ਕਿ ਸਾਡਾ ਪੱਖ ਦੁਨੀਆ ਸਾਹਮਣੇ ਰੱਖਣ ਲਈ ਅਤੇ ਸਿੱਖਾਂ ਖਿਲਾਫ ਝੂਠੇ ਪ੍ਰੋਪੇਗੈਂਡੇ ਦਾ ਜਵਾਬ ਦੇਣ ਲਈ ਸਾਨੂੰ ਸਾਡੀਆਂ
ਆਜ਼ਾਦ ਮੀਡੀਆ ਆਰਗੇਨਾਈਜੇਸ਼ਨ ਦੀ ਸਖਤ ਲੋੜ ਹੈ ਔਰ ਨੌਜਵਾਨ ਪੀੜ੍ਹੀ ਨੂੰ ਪੰਥਕ ਰਾਹ ਤੇ ਤੋਰਨ ਲਈ ਵੀ ਮੀਡੀਆ ਦੀ ਜਿਹੜੀ ਅਹਿਮ ਭੂਮਿਕਾ ਹੈ। ਸੋ ਅੱਜ ਦੀ ਜਨਰੇਸ਼ਨ ਨੂੰ ਇਸ ਪਾਸੇ ਤੋਰਨ ਲਈ ਸਾਨੂੰ ਹੋਰ ਉਪਰਾਲੇ ਕਰਨ ਦੀ ਲੋੜ ਹੈ ਔਰ ਦਰਸ਼ਕਾਂ ਤੱਕ ਬੇਨਤੀ ਹੈ ਕਿ ਆਜ਼ਾਦ ਮੀਡੀਆ ਅਤੇ ਨੌਜਵਾਨ ਪੀੜ੍ਹੀ ਨੂੰ ਸਿੱਖੀ ਨਾਲ ਜੋੜਨ ਵਾਲੇ ਉਪਰਾਲਿਆਂ ਦੀ ਸਾਨੂੰ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਔਰ ਫਾਈਨੈਂਸ਼ੀਅਲ ਰਿਸੋਰਸਸ ਤੋਂ ਬਿਨਾਂ ਕੋਈ ਵੀ ਕੰਮ ਨਹੀਂ ਹੁੰਦਾ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਕੁਲਦੀਪ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਸ਼ੁਕਰੀਆ ਅਦਾ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਅੱਜ ਪਹਿਲੀ ਚੇਤ ਨਾਨਕਸ਼ਾਹੀ ਸੰਮਤ ਜਿਹੜਾ ਹੈਗਾ 554 ਦੀ ਜਿਹੜੀ ਸ਼ੁਰੂਆਤ ਹੈ ਔਰ ਅਸੀਂ ਆਪਣੇ ਦਰਸ਼ਕਾਂ ਨੂੰ ਇਸ ਸਿੱਖ ਨਵੇਂ ਵਰੇ ਦੀ ਜਿਹੜੀ ਹੈ ਲੱਖ ਲੱਖ ਮੁਬਾਰਕਬਾਦ ਪੇਸ਼ ਕਰਦੇ ਹਾਂ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਇਹ ਜਿਹੜਾ ਨਵਾਂ ਵਰਾ ਹੈ ਉਹ ਕੁੱਲ ਦੁਨੀਆ ਲਈ ਅਮਨ ਦਾ ਪੈਗਾਮ ਲੈ ਕੇ ਆਵੇ ਔਰ ਸਿੱਖ ਕੌਮ ਇਸ ਵਰੇ ਅੰਦਰ ਆਪਣੇ ਕੌਮੀ ਘਰ ਖਾਲਿਸਤਾਨ ਦੇ ਸੰਕਲਪ ਨੂੰ ਹਾਸਲ ਕਰ ਸਕੇ। ਸੋ ਹੈਰਾਨੀਜਨਕ ਗੱਲ ਇਹ ਹੈ ਕਿ ਮੋਦੀ ਵੱਲੋਂ ਵੀ ਇਸ ਸਿੱਖ ਨਵੇਂ ਵਰੇ ਤੇ ਮੁਬਾਰਕਬਾਦ ਦਿੱਤੀ ਗਈ, ਜਦੋਂ ਕਿ ਹਕੀਕਤ ਵਿੱਚ RSS ਸਿੱਖ ਧਰਮ ਦੀ ਵੱਖਰੀ ਹੋਣ ਨੂੰ ਮੰਨਦਾ ਹੀ ਨਹੀਂ ਹੈ ਅਤੇ ਸਿੱਖਾਂ ਨੂੰ ਹਿੰਦੂ ਧਰਮ ਦਾ ਇੱਕ ਹਿੱਸਾ ਦੱਸਦਾ ਹੈ। ਸੋ ਮੋਦੀ ਦੀ ਇਸ ਮੁਬਾਰਕ ਦੇ ਕੀ ਮਾਇਨੇ ਨੇ, ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨੀ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਮਾਫੀ ਚਾਹੁੰਦੇ ਹਾਂ ਆਪਣੇ ਵਿਊਅਰਸ ਤੋਂ ਕਿ ਅਸੀਂ ਵੀਕਐਂਡ ਦੇ ਉੱਤੇ ਖਾਸ ਤੌਰ ਤੇ, ਕਿਉਂਕਿ ਫਰਾਈਡੇ ਸਾਨੂੰ ਐਮਰਜੈਂਸੀ ਜਾਣਾ ਪਿਆ ਹਿਊਸਟਨ, ਮੈਂ ਜ਼ਿਕਰ ਕਰਾਂਗਾ, ਸੋ ਉਹ ਪ੍ਰੋਗਰਾਮ ਅਸੀਂ ਨਹੀਂ ਕਰ ਸਕੇ ਜੀ। ਥਰਸਡੇ ਦਾ ਪ੍ਰੋਗਰਾਮ ਜਿਹਦੇ 'ਚ ਕਿ ਅਸੀਂ ਪੰਜਾਬ ਦੀਆਂ ਇਲੈਕਸ਼ਨਸ, ਉਸ ਦੇ ਨਤੀਜੇ ਔਰ ਉਸ ਦੇ ਦੂਰਗਾਮੀ ਪ੍ਰਭਾਵ ਔਰ ਖ਼ਾਸ ਤੌਰ 'ਤੇ ਉਹ ਸਾਡੇ ਕੌਜ਼ ਨਾਲ ਕਿਵੇਂ ਜਿਹੜਾ ਜੁੜਦੇ ਨੇ ਨੈਗੇਟਿਵਲੀ, ਉਸ ਦਾ ਵੀ ਅਸੀਂ ਜਿਹੜਾ ਡਿਸਕਸ ਕੀਤਾ ਸੀ। ਅਮਰਵੀਰ ਸਿੰਘ ਹੋਰਾਂ ਨੇ ਉਸ ਦੇ ਉੱਤੇ ਨਾਲ ਮੇਰਾ ਸਾਥ ਦਿੱਤਾ ਸੀ ਜੀ ਔਰ ਉਸ ਨੂੰ ਸਾਡੇ ਦਰਸ਼ਕਾਂ ਵੱਲੋਂ ਕਾਫੀ ਸਰਾਹਿਆ ਗਿਆ, ਕਿਉਂਕਿ ਸਾਡਾ ਜਿਹੜਾ ਇੱਕ ਤਹਿਜ਼ੀਬ ਦਾ ਹਿੱਸਾ ਹੈ ਕਿ ਜਦੋਂ ਅਸੀਂ ਬੱਲੇ ਬੱਲੇ ਵੱਲ ਹੁੰਦੇ ਹਾਂ ਤੇ ਫਿਰ ਬੱਲੇ ਬੱਲੇ ਹੈ, ਤੇ ਜਦੋਂ ਫਿਰ ਅਦਰਵਾਈਜ਼ ਨਹੀਂ ਹੁੰਦਾ ਫਿਰ ਥੱਲੇ ਥੱਲੇ ਹੈ। ਸੋ ਬੱਲੇ ਔਰ ਥੱਲੇ ਦੇ ਵਿਚਕਾਰ ਕੋਈ ਚੀਜ਼ ਨਹੀਂ ਹੈ। ਸੋ ਇਹੀ ਕਾਰਨ ਹੈ ਕਿ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਜਿੱਤ ਨੂੰ ਲੈ ਕੇ ਬੱਲੇ ਬੱਲਿਆਂ ਦੇ ਵਾਲਿਆਂ ਦੀ ਭੀੜ ਹੈ ਤੇ ਇੱਕ ਉਹ ਨੇ ਜਿਹੜੇ ਮਾਯੂਸੀ ਦੇ ਵਿੱਚ ਸਿਰਫ ਥੱਲੇ ਥੱਲੇ ਕਰ ਰਹੇ ਸੀ। ਸੋ ਅਸੀਂ ਇੱਕ ਬੈਲੈਂਸਡ ਅਕਾਊਂਟ ਦੇਣ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਵਿਊਅਰਸ ਵੱਲੋਂ ਸਰਾਹਿਆ ਗਿਆ। ਔਰ ਹਿਊਸਟਨ, ਜਦੋਂ ਅਸੀਂ ਹਿਊਸਟਨ ਦੇ ਵਿੱਚ, ਜਿੱਥੇ ਸਾਡਾ ਪਿਛਲੇ ਲਗਭਗ 3 ਦਹਾਕਿਆਂ ਤੋਂ ਜ਼ਿਆਦਾ ਵਕਤ ਤੋਂ ਸਪੋਰਟ ਬੇਸ ਹੈ ਔਰ ਹਮੇਸ਼ਾ ਹੀ ਪੰਥਕ ਕੌਜ਼ ਦੇ ਲਈ ਉੱਥੋਂ ਸਪੋਰਟ ਨਿਕਲਦੀ ਹੈ। TV84 ਦੇ ਵੀ ਜਿਹੜੇ ਹਮਦਰਦ ਸਾਡੇ ਵੀਰ ਭੈਣਾਂ ਨੇ ਔਰ ਡਾਕਟਰ ਹਰਦਮ ਸਿੰਘ ਆਜ਼ਾਦ ਜਿਹੜੇ ਉੱਥੇ ਇੱਕ ਕਮੇਟੀ ਦੇ ਲਈ ਵੀ ਔਰ ਖ਼ਾਸ ਤੌਰ 'ਤੇ ਜਿਹੜਾ ਉਹਨਾਂ ਨੇ ਇੱਕ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਸਿੱਖ ਨੈਸ਼ਨਲ ਸੈਂਟਰ ਦੇ ਥੱਲੇ, ਜਿਹੜਾ ਬਹੁਤ ਵੱਡਾ ਉਹਨਾਂ ਦਾ ਡਰੀਮ ਹੈ ਕਿ ਉਸ 'ਤੇ ਉਹ ਕੀ ਕਰਨਾ ਚਾਹੁੰਦੇ ਨੇ ਕੌਮੀ ਤੌਰ 'ਤੇ। ਔਰ ਉਹ TV84 ਦੇ ਵੀ ਬਹੁਤ ਵੱਡੇ ਹਮਾਇਤੀ ਨੇ, ਹਮੇਸ਼ਾ ਹਰ ਦੁੱਖ ਸੁੱਖ ਦੇ ਵਿੱਚ ਵੀ ਉਹ ਸ਼ਮੂਲੀਅਤ ਕਰਦੇ ਨੇ। ਔਰ ਡਾਕਟਰ ਹਰਦਮ ਸਿੰਘ ਆਜ਼ਾਦ ਦੀ ਸਿੰਘਣੀ ਸਾਹਿਬਾ ਬੀਬੀ ਜਗਦੀਸ਼ ਕੌਰ ਆਜ਼ਾਦ, ਜਿਹੜੇ ਇੱਕ ਬਹੁਤ ਹੀ ਮਿੱਠ ਬੋਲੜੇ ਸੁਭਾਅ ਦੇ ਔਰ ਕਮਿਊਨਿਟੀ ਦੇ ਵਿੱਚ 1980 'ਚ ਉਹਨਾਂ ਨੇ ਪੰਜਾਬੀ ਸਕੂਲ ਸ਼ੁਰੂ ਕੀਤਾ ਔਰ ਹਰ ਵੇਲੇ ਹਰ ਆਏ ਗਏ ਨੂੰ ਖਿੜੇ ਮੱਥੇ ਜਿਹੜੇ ਮਿਲਣ ਵਾਲੇ ਉਹ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਔਰ ਮੈਨੂੰ ਇਹ ਖਬਰ ਵੀਰਵਾਰ ਤੱਕ ਹੀ ਮਿਲਦੀ ਹੈ। ਫਿਰ ਅਸੀਂ ਇਹ ਫੈਸਲਾ ਕੀਤਾ ਕਿ ਉਹਨਾਂ ਦੇ ਕ੍ਰੀਮੇਸ਼ਨ ਔਰ ਅੰਤਮ ਅਰਦਾਸ ਜਿਹੜੀ ਕਿ ਸੈਚਰਡੇ ਨੂੰ ਸੀ, ਉਸ ਦੇ ਵਿੱਚ ਸ਼ਮੂਲੀਅਤ ਹੈ। ਸੋ ਮੈਂ ਫਰਾਈਡੇ ਹਿਊਸਟਨ ਫਲਾਈ ਕੀਤਾ ਔਰ ਕੁਦਰਤੀ ਜਿਹੜਾ ਉਹ ਇੱਕ ਬਹੁਤ ਵੱਡਾ ਇਕੱਠ ਸੀ, ਵੱਡੀ ਗੈਦਰਿੰਗ ਸੀ। ਦੂਰ ਦਰਾਡਿਓਂ ਵੀ, ਸਾਡੇ ਡੈਲਸ ਤੋਂ ਵੀ ਸਾਰੇ ਵੀਰ, ਸੁਰਿੰਦਰ ਸਿੰਘ ਗਿੱਲ, ਗੁਰਵਿੰਦਰ ਸਿੰਘ, ਗੁਰਮੇਲ ਸਿੰਘ ਔਰ ਇਸੇ ਤਰ੍ਹਾਂ ਇੰਡੀਆਨਾ ਤੋਂ ਭਾਈ ਸੰਤੋਖ ਸਿੰਘ, ਇਹ ਸਾਰੇ ਵੀ ਪਹੁੰਚੇ ਹੋਏ ਸਨ। ਲੋਕਲ ਵੀ ਸਾਡੇ ਸਾਰੇ ਹੀ ਜਿੰਨੇ ਕੁ ਜਾਣਕਾਰ ਨੇ ਔਰ ਉਸ ਤੋਂ ਇਲਾਵਾ ਦੋਨੋਂ ਹੀ ਪਰਿਵਾਰਾਂ ਦੇ ਰਿਸ਼ਤੇਦਾਰ
ਚੌਹਾਨ ਫੈਮਿਲੀ ਔਰ ਧਾਲੀਵਾਲ ਫੈਮਿਲੀ, ਇਹ ਦੂਰ ਦੁਰਾਡਿਓਂ ਕੈਨੇਡਾ ਤੋਂ, ਕਿਉਂਕਿ ਭੈਣ ਜੀ ਦਾ ਸੰਬੰਧ ਕੈਨੇਡਾ ਨਾਲ ਸੀ। ਸੋ ਬਹੁਤ ਸਾਰਿਆਂ ਨਾਲ ਕਾਫੀ ਦੇਰ ਤੋਂ ਜਿਨ੍ਹਾਂ ਨੂੰ ਮਿਲੇ ਨਹੀਂ ਸੀ, ਮਿਲਣ ਦਾ ਮੌਕਾ ਵੀ ਬਣਿਆ। ਔਰ ਉਹਨਾਂ ਦੇ ਕ੍ਰੀਮੇਸ਼ਨ ਦੇ ਮੌਕੇ ਉਹਨਾਂ ਨੇ ਮੈਨੂੰ ਮਾਣ ਵੀ ਦਿੱਤਾ ਕਿ ਮੈਂ ਟ੍ਰਿਬਿਊਟ ਦਿਆਂ। ਬਾਅਦ 'ਚ ਗੁਰਦੁਆਰਾ ਸਾਹਿਬ ਵੀ ਦੀਵਾਨ ਸੀ। ਸੋ ਕੁੱਲ ਮਿਲਾ ਕੇ ਮੈਂ ਇਹ ਦੇਖਦਾ ਕਿ ਜਦੋਂ ਅਸੀਂ ਕਿਸੇ ਦੀ ਸੋਭਾ ਦੀ ਗੱਲ ਕਰਦੇ ਹਾਂ ਔਰ ਇਹ ਜ਼ਾਹਰ ਹੁੰਦਾ ਹੈ ਕਿ ਜਿਹੜੇ ਇਨਸਾਨੀਅਤ ਦੀ ਔਰ ਕੌਮੀ ਖਿਦਮਤ ਦੇ ਵਿੱਚ ਆਪਣਾ ਆਪ ਜੋੜਦੇ ਨੇ, ਉਹਨਾਂ ਦੇ ਲਈ ਲੋਕਾਂ ਦੇ ਅੰਦਰ ਪਿਆਰ ਹੁੰਦਾ। ਔਰ ਇਹਨਾਂ ਦੇਖੋ ਜੋ ਆਇਆ ਦੁਨੀਆ 'ਚ ਉਹਨੇ ਜਾਣਾ, ਇੱਕ ਅਲਟੀਮੇਟ ਹਕੀਕਤ ਹੈ। ਰੱਬ ਦੀ ਦਰਗਾਹ 'ਚ ਕਿਸ ਨੂੰ ਕੀ ਰੁਤਬਾ ਹੈ ਇਹ ਰੱਬ ਜਾਣਦਾ। ਲੇਕਿਨ ਅਸੀਂ ਇੱਕ ਅੰਦਾਜ਼ਾ ਲਾ ਸਕਦੇ ਹਾਂ ਜਦੋਂ ਆਪਣੇ ਆਲੇ ਦੁਆਲੇ ਵੱਲ ਦੇਖਦੇ ਹਾਂ ਕਿ ਭਾਈ ਜਿਸ ਦਾਇਰਾਕਾਰ 'ਚ ਜੋ ਇਨਸਾਨ ਵਿਚਰਿਆ ਰਿਹਾ ਉਹਦੇ 'ਚ ਕਿਸ ਕਿਸਮ ਦੀ ਸੋਬਤ ਹੈ। ਔਰ ਉਹ ਬਹੁਤ ਵਾਰ ਇਹ ਸੋਬਤ ਲਫ਼ਜ਼ਾਂ ਦੀ ਮੁਹਤਾਜ ਨਹੀਂ ਹੁੰਦੀ, ਇਹ ਤੁਹਾਡੀਆਂ ਭਾਵਨਾਵਾਂ ਔਰ ਤੁਹਾਡੇ ਅੰਦਰ ਜਿਹੜੀ ਹਲਚਲ ਹੋ ਰਹੀ ਹੁੰਦੀ ਹੈ ਕਿਸੇ ਦੇ ਚੰਗੇ ਗੁਣਾਂ ਦੀ, ਚੰਗੇ ਕਿਰਦਾਰ ਦੀ, ਉਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੁੰਦਾ ਕਿ ਕਿਸ ਕਿਸਮ ਦੀ ਸ਼ਖਸੀਅਤ ਸੀ। ਔਰ ਮੈਨੂੰ ਇਹ ਮਹਿਸੂਸ ਹੋਇਆ, ਹਾਲਾਂ ਮੈਂ ਉਹਨਾਂ ਦੇ ਘਰ ਵੀ ਜਾਂਦਾ ਰਿਹਾ, ਮਿਲਿਆ ਵੀ, ਮੈਂ ਤਾਂ ਹਮੇਸ਼ਾ ਹੀ ਐਡਮਾਇਰ ਕਰਦਾ ਸੀ, ਪਰ ਉਹਨਾਂ ਨੇ ਕਿੰਨਿਆਂ ਦੇ ਦਿਲ ਜਿੱਤੇ ਹੋਏ ਸੀ ਇਹ ਉੱਥੇ ਜਾ ਕੇ ਉਸ ਗੈਦਰਿੰਗ ਤੋਂ। ਔਰ ਜਿਹੜੀ ਟ੍ਰਿਬਿਊਟ ਉਹਨਾਂ ਨੂੰ 1 to 1 ਵੀ ਜਿਹੜੇ ਲੋਕ ਗੱਲ ਕਰਦੇ ਰਹੇ। ਸੋ ਅਸੀਂ ਅਗੇਨ ਇਹ ਅਰਦਾਸ ਹੀ ਕਰ ਸਕਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਦੇਣ ਔਰ ਇਵੇਂ ਹੀ ਸਾਡੇ ਅੰਦਰ ਵੀ ਇਹੀ ਭਾਵਨਾਵਾਂ ਹੋਣ ਕਿ ਅਸੀਂ ਜਿਹੜਾ ਇਨਸਾਨੀਅਤ ਦੀ ਖਿਦਮਤ, ਕੌਮ ਦੇ ਲਈ ਕੁਛ ਕਰੀਏ। ਕਿਉਂਕਿ ਜ਼ਿੰਦਗੀ ਤਾਂ ਅਲਟੀਮੇਟਲੀ ਉਹਦਾ ਸਫ਼ਰ, ਬੇਸ਼ੱਕ ਉਹਨਾਂ ਦੀ ਉਮਰ 80 ਵਰ੍ਹਿਆਂ ਦੇ ਲਗਭਗ ਸੀ, ਲੇਕਿਨ ਹਰ ਕੋਈ ਵੱਧ ਤੋਂ ਵੱਧ ਜਿਉਣਾ ਚਾਹੁੰਦਾ ਹੈ। ਅਤੇ ਜੇ ਜ਼ਿੰਦਗੀ ਸੇਵਾ ਦੇ ਵਿੱਚ ਹੋਏ ਤਾਂ ਸੱਚਮੁੱਚ ਉਹ ਜ਼ਿੰਦਗੀ ਸਕਾਰਥੀ ਹੈ, ਉਹ ਜ਼ਿੰਦਗੀ ਕਬੂਲ ਹੈ। ਵੀਕਐਂਡ ਦਾ ਆਲਰੇਡੀ ਸੰਡੇ ਦਾ ਪ੍ਰੋਗਰਾਮ ਐਟਲਾਂਟਾ ਦਾ ਬਣਿਆ ਹੋਇਆ ਸੀ, ਐਟਲਾਂਟਾ ਜਾਰਜੀਆ ਦੇ ਵਿੱਚ। ਔਰ ਜਿੱਥੇ ਸਾਡੇ ਵੀਰ ਕੁਲਦੀਪ ਸਿੰਘ, ਉਹਨਾਂ ਦੀ ਸਿੰਘਣੀ ਸਾਹਿਬਾ ਅੰਮ੍ਰਿਤਾ ਕੌਰ, ਉਹਨਾਂ ਦੇ ਬੜੇ ਪਿਆਰੇ ਬੱਚੀ ਪਹਿਰ ਕੌਰ, ਜਿਹਦੇ ਨਾਲ ਮਿਲ ਕੇ ਤਾਂ ਇਵੇਂ ਲੱਗਦਾ ਵੀ ਤੁਸੀਂ ਇੱਕ ਬਹੁਤ ਸਿਆਣੇ ਦਾਨਸ਼ਵਰ ਨਾਲ ਮਿਲੇ ਹੋ। ਔਰ ਉਹਨਾਂ ਦੇ ਘਰ ਗੁਰੂ ਨੇ ਬੇਟੇ ਦੀ ਦਾਤ ਬਖਸ਼ੀ। ਔਰ ਤੇਜਨ ਸਿੰਘ ਉਹ ਹੁਣ ਆਲਮੋਸਟ 18-19 ਮਹੀਨੇ ਦਾ। ਸੋ ਕੋਵਿਡ ਦੇ ਚਲਦਿਆਂ ਜਿਹੜਾ ਉਹ ਨਹੀਂ ਸੀ ਜਾਣ ਵੀ ਹੋਇਆ। ਔਰ ਐਟਲਾਂਟਾ ਦੇ ਵਿੱਚ ਜਿਹੜੇ ਮੁੱਖ ਗੁਰਦੁਆਰਾ ਸਾਹਿਬ ਹੈ, ਸਿੱਖ ਸਟੱਡੀ ਸਰਕਲ, ਉਹ ਵੀ ਸਾਰੇ ਪ੍ਰੇਮ ਕਰਨ ਵਾਲੇ ਨੇ। ਉਹਨਾਂ ਦੇ ਫਰਵਰੀ ਦੇ ਵਿੱਚ ਨਵੀਂ ਜਿਹੜੀ ਸੇਵਾਦਾਰਾਂ ਦੀ ਟੀਮ ਆਈ ਹੈ ਔਰ ਉਹਨਾਂ ਦੇ ਪ੍ਰਧਾਨ ਸਰ ਸੁਰਿੰਦਰ ਸਿੰਘ ਝਾਂਗੜਾ ਔਰ ਉਹਨਾਂ ਦੇ ਬੋਰਡ ਮੈਂਬਰ ਜਸਵਿੰਦਰ ਸਿੰਘ ਬੈਂਸ, ਜਿਹੜੇ ਪੰਥ ਨੂੰ ਸਮਰਪਿਤ ਨੇ। ਔਰ ਉਹਨਾਂ ਨੇ ਇਹ ਐਤਵਾਰ ਦਾ ਦੀਵਾਨ ਦੀਪ ਸਿੱਧੂ ਦੀ ਯਾਦ ਨੂੰ ਸਮਰਪਿਤ ਰੱਖਿਆ ਹੋਇਆ ਸੀ। ਉਹਦੇ ਲਈ ਉਹਨਾਂ ਨੇ ਸਾਨੂੰ ਸੱਦਾ ਵੀ ਦਿੱਤਾ ਸੀ। ਔਰ ਸਾਡਾ ਜਿਹੜਾ ਲਗਭਗ ਮੈਂ ਤਾਂ ਸੈਚਰਡੇ ਉੱਥੋਂ ਹਿਊਸਟਨ ਰਾਤ ਫਲਾਈ ਕੀਤਾ, ਮਿਡਨਾਈਟ ਹੀ ਪਹੁੰਚਿਆ ਐਟਲਾਂਟਾ। ਐਤਵਾਰ ਦਾ ਦੀਵਾਨ ਕੱਲ੍ਹ ਸੀ ਔਰ ਅੱਜ ਅਸੀਂ ਏਅਰਪੋਰਟ ਤੋਂ ਹੋ ਕੇ ਸਿੱਧੇ ਜਿਹੜੇ ਇੱਥੇ ਪਹੁੰਚ ਗਏ। ਔਰ ਜਿਵੇਂ ਮੈਂ ਸਮਝਦਾ ਕਿ ਵੀ ਜਿੱਥੇ ਜਿੱਥੇ ਵੀ ਗੁਰੂ ਨੂੰ ਪਿਆਰ ਕਰਨ ਵਾਲੇ ਬੈਠੇ ਨੇ, ਉਹਨਾਂ ਦਾ ਹਮੇਸ਼ਾ ਹੀ, ਜਿੱਥੇ ਵੀ ਪੰਜਾਬ ਦੇ ਵਿੱਚ ਕੀ ਵਾਪਰਦਾ ਹੈ, ਪੰਥ ਦੇ ਨਾਲ ਕੀ ਹੋ ਰਿਹਾ ਹੈ, ਪੰਥ ਦਾ ਭਵਿੱਖ ਕਿਵੇਂ ਹੈ, ਸਾਰੇ ਹੀ ਇਸ ਬਾਰੇ ਚਿੰਤਤ ਹੁੰਦੇ ਨੇ। ਔਰ ਐਟਲਾਂਟਾ ਦੀ ਸਿੱਖ ਸੰਗਤ ਵੀ ਆਪਣੀ ਧਰਤੀ ਨਾਲ ਜੁੜੀ ਹੋਈ ਹੈ, ਕੌਮੀ ਕੌਜ਼ ਨਾਲ ਜੁੜੀ ਹੋਈ ਹੈ। ਔਰ ਬੜਾ ਖੂਬਸੂਰਤ ਗੁਰਦੁਆਰਾ ਸਾਹਿਬ ਹੈ, ਜਿਹੜੇ ਦਰਸ਼ਕ ਦੇਖ ਸਕਦੇ ਨੇ ਸਕਰੀਨ ਦੇ ਉੱਤੇ। ਬੇਸ਼ੱਕ ਕੋਵਿਡ ਦੇ ਚਲਦਿਆਂ ਸਾਰੇ ਪਾਸੇ ਹੀ ਐਬਸੈਂਸ ਜਿਹੜੀ ਮੇਰੀ ਰਹੀ, ਹੁਣ ਮੈਂ ਲਗਭਗ 3 ਸਾਲ ਬਾਅਦ ਗਿਆ, ਲੇਕਿਨ ਸੰਗਤ ਦਾ ਜੁੜਾਵ ਵੀ ਸੀ। ਔਰ ਜਿਵੇਂ ਉਹਨਾਂ ਨੇ ਦੱਸਿਆ ਕਿ ਕੋਵਿਡ ਦੇ ਚਲਦਿਆਂ ਵੀ ਗੁਰਦੁਆਰਾ ਸਾਹਿਬ 'ਚ ਆਲਮੋਸਟ ਦੀਵਾਨ ਰੈਗੂਲਰ ਰਹੇ। ਗੁਰਦੁਆਰਾ ਸਾਹਿਬ ਦੇ ਕੀਰਤਨੀ ਸਿੰਘ, ਉਹਨਾਂ ਦੇ ਕਥਾਵਾਚਕ ਵੀ ਪੰਥ ਨੂੰ ਪਰਨਾਏ ਹੋਏ, ਬੜੀ ਅੱਛੀਆਂ ਉਹਨਾਂ ਦੀਆਂ ਪ੍ਰੈਜੈਂਟੇਸ਼ਨ ਸੀ। ਔਰ ਉਹਦੇ 'ਚ ਸਾਨੂੰ ਵੀ ਜਿੱਥੇ ਅਸੀਂ ਖੁੱਲ੍ਹ ਕੇ ਆਪਣੇ ਵਿਚਾਰ ਰੱਖੇ, ਅਮਰਵੀਰ ਸਿੰਘ ਹੋਰਾਂ ਨੇ ਵੀ ਮੀਡੀਆ ਦੀ ਕੀ ਇੰਪੋਰਟੈਂਸ ਹੈ ਉਸ ਨੂੰ ਡਿਸਕਸ ਕੀਤਾ। ਉਹ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਉਸ ਨੂੰ ਦਰਸ਼ਕਾਂ ਦੇ ਰੂਬਰੂ ਕਰਾਂਗੇ, ਸਾਰੇ ਪਾਰਟ ਨੂੰ। ਔਰ ਜਿਵੇਂ ਵੀਰ ਕੁਲਦੀਪ ਸਿੰਘ ਹੋਰਾਂ ਨੇ ਉਦਮ ਕੀਤਾ ਸੀ ਕਿ TV 84 ਦੇ ਲਈ ਫੰਡ ਰੇਜ਼ਿੰਗ ਹੋਏ, ਸੰਗਤ ਵੱਲੋਂ ਬਹੁਤ ਭਰਵਾਂ ਹੁੰਗਾਰਾ ਸੀ।
ਔਰ ਕਾਫੀ ਉਤਸ਼ਾਹ ਦੇ ਨਾਲ। ਇੱਕ ਹੁੰਦਾ ਹੈ ਵੀ ਕਿਸੇ ਨੂੰ ਤੁਸੀਂ ਫੋਰਸ ਕਰਦੇ ਹੋ ਕਿ ਭਾਈ ਇਹ ਤੁਸੀਂ ਕਰੋ, ਲੇਕਿਨ ਜਿਹੜੇ ਵੀ, ਕਿਉਂਕਿ ਜਾਗਰੂਕ ਸੰਗਤ ਹੈ ਔਰ ख़ास ਤੌਰ 'ਤੇ ਸਰ ਸੁਰਿੰਦਰ ਸਿੰਘ ਝਾਂਗੜਾ ਜਿਹੜੇ ਪ੍ਰੈਜ਼ੀਡੈਂਟ ਨੇ, ਉਹ ਪੰਥਕ ਸੋਚ ਰੱਖਣ ਵਾਲੇ ਨੇ, ਸਾਨੂੰ ਐਡਮਾਇਰ ਵੀ ਕਰਦੇ ਨੇ ਕਿ ਭਾਈ TV 84 ਦੀ ਕਾਰਗੁਜ਼ਾਰੀ ਹੈ। ਔਰ ख़ास ਤੌਰ 'ਤੇ ਇਹਨਾਂ ਪੰਜਾਬ ਦੀਆਂ ਚੋਣਾਂ ਦੇ ਚੱਲਦੇ ਆ, ਜਿਵੇਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਹੋਏ, ਪ੍ਰੋਫੈਸਰ ਭੁੱਲਰ ਦਾ ਮੁੱਦਾ ਹੋਏ, ਜਿਵੇਂ TV 84 ਨੇ ਉੱਥੇ ਚੁੱਕਿਆ, ਉਹਨੇ ਵੀ ਸਾਨੂੰ ਜਿਹੜਾ ਇਹ ਪਛਾਣ ਵੀ ਦਿੱਤੀ ਹੈ ਕਿ ਭਾਈ ਗੱਲ ਅਸੀਂ ਸਿਰਫ ਬੈਠੇ ਡਾਇਸਪੋਰਾ ਦੀ ਨਹੀਂ ਕਰਦੇ, ਪੰਜਾਬ ਦੇ ਵਿੱਚ ਵੀ ਸਾਡੇ ਜਿਹੜੇ ਨੇ ਉਹ ਡੈਡੀਕੇਟਿਡ ਪੱਤਰਕਾਰ ਨੇ ਜਿਹੜੇ ਕਿ ਗੱਲ ਨੂੰ, ਪੰਥਕ ਨੁਕਤੇ ਨੂੰ ਅੱਗੇ ਲਿਆਉਂਦੇ ਨੇ। ਸੋ ਸੰਗਤ ਵੱਲੋਂ ਬਹੁਤ ਜ਼ਿਆਦਾ ਪਿਆਰ ਮਿਲਿਆ। ਔਰ ਫਿਰ ਸ਼ਾਮ ਨੂੰ ਅਸੀਂ ਵੀਰ ਹਰਪ੍ਰੀਤ ਸਿੰਘ ਉਹਨਾਂ ਦੇ ਘਰ, ਉਹਨਾਂ ਨੇ ਖਾਣੇ 'ਤੇ ਸੱਦਿਆ ਹੋਇਆ ਸੀ, ਉਹਨਾਂ ਦੇ ਨਾਲ ਕੁਝ ਵਕਤ ਗੁਜ਼ਾਰਿਆ। ਸੋ ਇਸ ਸਾਰੇ ਦੇ ਚੱਲਦਿਆਂ ਮੈਂ ਖ਼ਾਸ ਤੌਰ 'ਤੇ ਵੀਰ ਕੁਲਦੀਪ ਸਿੰਘ ਔਰ ਭੈਣ ਜੀ ਅੰਮ੍ਰਿਤਾ ਕੌਰ ਜਿਹੜੇ ਸਾਡੇ ਆਲਵੇਜ਼ ਕਾਈਂਡ ਲਵਿੰਗ ਹੋਸਟ ਨੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਕੁਲਦੀਪ ਸਿੰਘ ਹੋਰਾਂ ਨੇ ਐਫਰਟ ਕਰਕੇ ਜਿਹੜਾ TV 84 ਨੂੰ ਵੀ ਨਵਾਜਿਆ। ਸੋ ਅਸੀਂ ਸਮੁੱਚੀਆਂ ਸੰਗਤਾਂ ਦਾ, ਹਿਊਸਟਨ ਦੀਆਂ ਵੀ ਔਰ ਐਟਲਾਂਟਾ ਵੀ, ਅਸੀਂ ਉਹਨਾਂ ਨੂੰ ਜਿਹੜਾ ਸ਼ੁਕਰੀਆ ਹੀ ਕਹਿ ਸਕਦੇ ਹਾਂ। ਹੋਰ ਸਾਡੇ ਕੋਲ ਤਾਂ ਹੈ ਨਹੀਂ ਕੁਛ ਵੀ। ਅਸੀਂ ਇਹ ਜ਼ਰੂਰ ਮਹਿਸੂਸ ਹੁੰਦਾ ਹੈ ਜਦੋਂ ਤੁਸੀਂ ਆਪਣੇ ਐਡਮਾਇਰਰਸ ਦੀ ਕਰਾਊਡ 'ਚ ਜਾਂਦੇ ਹੋ ਤੇ ਪਿੱਠ 'ਤੇ ਆਪ ਹੀ ਬੰਦਾ ਕਈ ਵਾਰੀ ਥਾਪੀ ਮਾਰਦਾ, ਪਰ ਇਹ ਲੱਗਦਾ ਹੈ ਕਿ TV 84 ਨੇ ਆਪਣੀ ਥਾਂ ਬਣਾਈ ਹੈ। ਹੁਣ ਸਾਨੂੰ ਇਹ ਦੱਸਣ ਦੀ ਲੋੜ ਨਹੀਂ ਹੁੰਦੀ, ਆਪ ਹੀ ਬਹੁਤ ਵਾਰ ਇੱਕ ਹੋਰ ਨੌਜਵਾਨ ਜਿਹੜੇ ਮੇਰੇ ਕੋਲ ਆਏ ਐਟਲਾਂਟਾ, ਔਰ ਉਹਨਾਂ ਨੇ ਇੱਕ ਦੋ ਜਿਹੜੇ ਪੰਜਾਬ ਦੇ ਵਿੱਚ ਕਿਸਾਨ ਆਗੂ ਨੇ ਉਹਨਾਂ ਬਾਰੇ ਪੁੱਛਿਆ, ਔਰ ਉਹਨਾਂ ਨੂੰ TV 84 ਦਾ ਰੋਜ਼ਾਨਾ ਪ੍ਰੋਗਰਾਮ ਦੇਖਦੇ ਸੀ, ਉਹਨਾਂ ਨੇ ਆਪਣੀ ਟੇਕ ਦਿੱਤੀ ਕਿ ਵੀ ਤੁਹਾਡਾ ਐਨਾਲਿਸਿਸ ਇਹ ਸੀ ਤੇ ਫਲਾਂ ਬਾਰੇ ਤੁਹਾਡਾ ਕੀ ਖਿਆਲ ਹੈ। ਸੋ ਅਸੀਂ ਸਮਝਦੇ ਹਾਂ ਵੀ ਸਾਡੇ ਸਾਹਮਣੇ ਤਾਂ ਇਹੀ ਹੁੰਦਾ ਕਿ ਅਸੀਂ ਜਿਹੜਾ ਇੱਕ ਥਾਟ ਪ੍ਰੋਵੋਕਿੰਗ ਕਿ ਜਿਸ ਦੇ ਵਿੱਚ ਫੂਡ ਫਾਰ ਥਾਟ ਦੇਣਾ ਹੁੰਦਾ। ਜਿਵੇਂ ਵੀਰ ਕੁਲਦੀਪ ਸਿੰਘ ਹੋਰਾਂ ਨੇ, ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਵੀ ਕੀਤਾ, ਉਹਨਾਂ ਨੇ ਯੂਥ ਨੂੰ ਕਿਹਾ ਕਿ ਵੀ ਇਨਵੋਲਵਮੈਂਟ ਵੀ ਹੋਏ ਉਹਨਾਂ ਦੀ, ਔਰ ਮੀਡੀਆ ਦੀ ਕੀ ਇੰਪੋਰਟੈਂਸ ਹੈ ਇਸ ਦੇ ਨਾਲ ਜੁੜੀ ਹੋਈ ਗੱਲ। ਮੀਡੀਆ ਦੀ ਇੰਪੋਰਟੈਂਸ, ਸਾਡਾ ਟਾਰਗੇਟਿਡ ਕਰਾਊਡ ਤਾਂ ਜ਼ਾਹਰ ਹੈ ਕਿ ਨੈਕਸਟ ਜਨਰੇਸ਼ਨ ਹੈ, ਆਪਣੇ ਲੋਕਾਂ ਦੇ ਨਾਲ ਵੀ ਅਸੀਂ ਸੰਵਾਦ ਕਰਦੇ ਹਾਂ ਡੇ ਟੂ ਡੇ, ਪਰ ਸਾਡੀ ਜਨਰੇਸ਼ਨ ਤਾਂ ਆਪਣਾ ਵਿਆਹ ਚੁੱਕੀ ਜਾਂ ਆਪਣਾ ਰੋਲ ਅਦਾ ਕਰ ਚੁੱਕੀ ਵੱਡੇ ਹੱਦ ਤੱਕ। ਤੇ ਜੇ ਅਸੀਂ ਯੰਗਸਟਰਸ ਨੂੰ ਇਨਸਪਾਇਰ ਕਰ ਪਾਈਏ, ਕਰ ਸਕੀਏ, ਤਾਂ ਫਿਰ ਇਹ ਹੋਏਗਾ ਕਿ ਵੀ ਅਸੀਂ ਜਿਹੜਾ ਝੰਡਾ ਹੈ ਕੌਮੀ ਘਰ ਦਾ, ਕੌਮੀ ਵਕਾਰ ਦਾ, ਕੌਮੀ ਆਜ਼ਾਦੀ ਦਾ, ਉਹ ਯੰਗਸਟਰਸ ਦੇ, ਨੌਜਵਾਨ ਸਿੰਘਾਂ ਸਿੰਘਣੀਆਂ ਦੇ ਹੱਥ ਫੜਾ ਦਿੱਤਾ। ਸੋ ਅਸੀਂ ਵੀਰ ਕੁਲਦੀਪ ਸਿੰਘ ਜੀ ਦਾ ਵੀ ਸ਼ੁਕਰੀਆ ਅਦਾ ਕਰਦੇ। ਔਰ ਇਹ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਤੁਸੀਂ ਵੀ ਮੁਬਾਰਕਬਾਦ ਦਿੱਤੀ ਹੈ। ਪਹਿਲੀ ਚੇਤ ਨਾਨਕਸ਼ਾਹੀ ਕੈਲੰਡਰ ਵਰਾ 554, ਕਿਉਂਕਿ 1469 'ਚ ਗੁਰੂ ਨਾਨਕ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ, ਔਰ ਇਹ ਨਾਨਕਸ਼ਾਹੀ ਕੈਲੰਡਰ ਜਾਂ ਨਾਨਕਸ਼ਾਹੀ ਵਰੇ ਦੀ ਸ਼ੁਰੂਆਤ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਵਰੇ ਨੂੰ ਹੀ ਸਮਰਪਿਤ ਹੈ। ਪਰ ਕਿਉਂਕਿ ਜਦੋਂ ਤੁਸੀਂ ਕੈਲੰਡਰ ਦੀ ਗੱਲ ਕਰਦੇ ਹੋ, ਕੈਲੰਡਰ ਮਹਿਜ਼ ਕੋਈ ਤਰੀਕਾਂ ਦੀ ਜਮ੍ਹਾਂ ਨਫੀ ਨਹੀਂ ਹੈ, ਉਸ ਦੀ ਇੱਕ ਪੂਰੀ ਕੈਲਕੂਲੇਸ਼ਨ ਹੁੰਦੀ ਹੈ। ਉਸ ਦੇ ਲਈ ਤੁਸੀਂ ਸਨਰਾਈਜ਼, ਸਨਸੈਟ, ਉਹਦੇ ਲਈ ਸੈਂਟਰਲ ਪਲੇਸ ਕਿਵੇਂ ਹੈ, ਜਿਵੇਂ ਜੇ ਹਿੰਦੂ ਕੈਲੰਡਰ ਬਿਕਰਮੀ ਕੈਲੰਡਰ ਹੈ ਤੇ ਉਸ 'ਚ ਉਜੈਨ ਦੇ ਮੁੱਖ ਮੰਦਰ ਨੂੰ ਉਹਨਾਂ ਨੇ ਆਧਾਰ ਬਣਾਇਆ ਹੋਇਆ ਕਿ ਉੱਥੇ ਜਦੋਂ ਸੂਰਜ ਚੜ੍ਹਦਾ ਹੈ ਉਹਦੀਆਂ ਪਹਿਲੀਆਂ ਕਿਰਨਾਂ ਕਦੋਂ ਪੈਂਦੀਆਂ ਨੇ, ਡੁੱਬਦਾ ਕਦੋਂ ਹੈ, ਔਰ ਫਿਰ ਉਹਦੇ 'ਤੇ ਆਧਾਰਿਤ ਉਹਨਾਂ ਨੇ ਆਪਣਾ ਨਵਾਂ ਵਰਾ ਬਣਾਇਆ ਹੋਇਆ। ਸੋ ਨਾਨਕਸ਼ਾਹੀ ਜ਼ਾਹਰ ਹੈ ਨਾਨਕ ਦਾ ਰਾਇਲ, ਉਹਨਾਂ ਦੇ ਨਾਲ ਗੁਰੂ ਨਾਨਕ ਸਾਹਿਬ ਦੇ ਨਾਂ ਨਾਲ ਹੀ ਇਸ ਦੀ ਸ਼ੁਰੂਆਤ ਹੁੰਦੀ ਹੈ। ਪਰ ਇਸ ਦੇ ਉੱਤੇ ਸਰ ਪਾਲ ਸਿੰਘ ਪੁਰੇਵਾਰ ਹੋਰਾਂ ਨੇ ਬਹੁਤ ਲੰਬਾ ਵਕਤ ਮਿਹਨਤ ਕੀਤੀ, ਔਰ ਸਨਰਾਈਜ਼ ਔਰ ਸਨਸੈਟ ਦੀ ਜਿਹੜੀ ਕੈਲਕੂਲੇਸ਼ਨ ਹੈ ਉਹ ਹਰਿਮੰਦਰ ਸਾਹਿਬ ਦਾ ਲੌਂਜੀਚਿਊਡ ਔਰ ਲੈਟੀਚਿਊਡ, ਇਸ ਦੇ ਮੇਜਰਮੈਂਟ ਦੇ ਨਾਲ ਕਿ ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਹਰਿਮੰਦਰ ਸਾਹਿਬ ਅੰਮ੍ਰਿਤਸਰ ਪੈਂਦੀਆਂ ਨੇ, ਇਹ ਸੂਰਜ ਚੜ੍ਹਨ ਦਾ ਵਕਤ ਹੈ। ਇਸੇ ਤਰ੍ਹਾਂ ਜਦੋਂ ਸੂਰਜ ਛੁਪਦਾ ਹੈ, ਜਿਹਨੂੰ ਅਸੀਂ ਡੁੱਬਣਾ ਵੀ ਕਹਿੰਦੇ ਹਾਂ, ਉਹ ਵੀ ਉਸ ਦੇ ਨਾਲ ਕੈਲਕੂਲੇਟ ਕੀਤਾ। ਫਿਰ ਉਹਨਾਂ ਨੇ ਜਿੰਨੀਆਂ ਇਤਿਹਾਸਕ ਘਟਨਾਵਾਂ ਇਹਨਾਂ 554 ਸਾਲ ਦੇ ਵਿੱਚ ਵਾਪਰੀਆਂ, ਕਿਉਂਕਿ ਉਹਨਾਂ ਦੀ ਰਿਕਾਰਡਿੰਗ ਜਾਂ ਤਾਂ ਬਿਕਰਮੀ ਕੈਲੰਡਰ ਮੁਤਾਬਕ ਸੀ, ਹਿੰਦੂ ਕੈਲੰਡਰ ਮੁਤਾਬਕ,
ਤੇ ਜਾਂ ਜਿਹੜਾ ਰਾਇਲ ਕੈਲੰਡਰ ਸੀ ਇਸਲਾਮਿਕ ਹਿਜਰੀ ਕੈਲੰਡਰ ਦੇ ਮੁਤਾਬਕ ਸੀ। ਸੋ ਉਹਨਾਂ ਨੂੰ ਕਨਵਰਟ ਕਰਨਾ ਕਿ ਉਸ ਪੀਰੀਅਡ 'ਚ ਕਿਉਂਕਿ ਇਹਨਾਂ ਕੈਲੰਡਰਸ ਦੇ ਵਿੱਚ ਵੀ ਆਪਸੀ ਜਿਹੜੇ ਨੇ ਉਹ ਡੇਟਾਂ ਦਾ ਥੋੜ੍ਹਾ ਬਹੁਤ ਹੇਰ-ਫੇਰ ਸੀ। ਸੋ ਬੜੀ ਮਿਹਨਤ ਦੇ ਨਾਲ ਇਹ ਕੈਲੰਡਰ ਤਿਆਰ ਹੋਇਆ। ਪੰਥ ਦੇ ਵਿੱਚ ਲੰਬਾ ਵਕਤ 20-25 ਸਾਲ ਡਿਬੇਟ ਹੋਈ ਔਰ 2003 ਦੇ ਵਿੱਚ ਨਾਨਕਸ਼ਾਹੀ ਕੈਲੰਡਰ ਜਿਹਨੂੰ ਅਸੀਂ ਮੂਲ, ਅਦਰਵਾਈਜ਼ ਤਾਂ ਮੂਲ ਲਫ਼ਜ਼ ਦੀ ਲੋੜ ਨਹੀਂ ਸੀ, ਓਰੀਜਨਲ, ਪਰ ਅਨਫੋਰਚੂਨੇਟਲੀ ਜਦੋਂ ਇਹ ਕੈਲੰਡਰ 2003 ਦੇ ਵਿੱਚ ਸਾਰੇ ਤਖਤ ਸਾਹਿਬਾਨ ਤੋਂ ਨਗਾਰਿਆਂ ਦੀ ਗੂੰਜ ਦੇ ਵਿੱਚ, ਜੈਕਾਰਿਆਂ ਦੀ ਗੂੰਜ ਦੇ ਵਿੱਚ ਜਾਰੀ ਕੀਤਾ ਜਾਂਦਾ ਔਰ ਦੁਨੀਆ ਭਰ 'ਚ ਇਸ ਦੀ ਸ਼ੁਰੂਆਤ ਦਾ ਦਿਨ ਪਹਿਲੀ ਚੇਤ, ਔਰ ਜਿਵੇਂ ਮੈਂ ਕਿਹਾ ਕਿ ਇਹ ਵੀ ਇੱਕ ਸਵਾਲ ਹੁੰਦਾ ਹੈ ਕਿ ਜੀ ਜੇ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਨਾਲ ਹੀ ਉਸ ਦੀ ਸ਼ੁਰੂਆਤ ਹੈ ਤੇ ਫਿਰ ਨਵੰਬਰ 'ਚ ਜਦੋਂ ਪ੍ਰਕਾਸ਼ ਹੁੰਦਾ ਉਹ ਕਿਉਂ ਨਹੀਂ ਪਹਿਲਾ ਦਿਨ ਬਣਦਾ। ਜਾਂ ਕਈਆਂ ਦਾ ਸੀ ਜੀ ਖਾਲਸਾ ਸਾਜਨਾ ਦਿਵਸ, ਜਿਹੜਾ ਖਾਲਸੇ ਦਾ ਜਨਮ ਤਾਂ ਅਪ੍ਰੈਲ 'ਚ ਹੈ, 14 ਅਪ੍ਰੈਲ 1699 ਦੇ ਨਾਲ, ਉਹ ਕਿਉਂ ਨਹੀਂ ਹੈ। ਪਰ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਕੈਲੰਡਰ ਮਹਿਜ਼ ਤਰੀਕਾਂ ਦਾ ਜਿਹੜਾ ਹੈ ਉਹ ਜਮ੍ਹਾਂ ਨਫੀ ਨਹੀਂ ਹੁੰਦਾ। ਉਹਨਾਂ ਨੇ ਇਸ ਗੱਲ ਦਾ ਧਿਆਨ ਰੱਖਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ 2 12 ਮਾਹ ਨੇ। ਇੱਕ 12 ਮਾਹ ਤੁਖਾਰੀ ਹੈ ਜਿਹੜਾ ਗੁਰੂ ਨਾਨਕ ਸਾਹਿਬ ਨੇ ਉਚਾਰਨ ਕੀਤਾ ਔਰ ਅਸੀਂ ਅਖੀਰਲੇ ਸੈਗਮੈਂਟ 'ਚ ਅੱਜ ਦਾ ਵਿਚਾਰ ਜਿਹੜਾ 12 ਮਾਹ ਤੁਖਾਰੀ ਦੇ ਵਿੱਚ ਚੇਤ ਦੇ ਮਹੀਨੇ ਪ੍ਰਤੀ ਜਿਹੜਾ ਗੁਰੂ ਸਾਹਿਬ ਦਾ ਉਪਦੇਸ਼ ਹੈ ਉਹ ਡਿਸਕਸ ਕਰਾਂਗੇ। ਤੇ ਦੂਸਰਾ 12 ਮਾਹ ਮਾਝ ਹੈ ਜਿਹੜਾ ਗੁਰੂ ਅਰਜਨ ਸਾਹਿਬ ਨੇ ਉਚਾਰਿਆ ਔਰ ਜਿਸ ਨੂੰ ਅਕਸਰ ਗੁਰਦੁਆਰਿਆਂ 'ਚ ਜਦੋਂ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ ਤਾਂ ਕਿਹਾ ਜਾਂਦਾ ਜੀ ਮਹੀਨਾ ਸੁਣਾਓ, ਤੇ ਉਹ 12 ਮਾਹ ਮਾਝ ਹੁੰਦਾ ਹੈ। ਜਿਵੇਂ ਚੇਤ ਦਾ ਮਹੀਨੇ ਦਾ ਹੈ, ਚੇਤ ਗੋਬਿੰਦ ਅਰਾਧੀ ਹੈ, ਹੋਵੇ ਆਨੰਦ ਘਣਾ, ਸੰਤ ਜਨਾ ਮਿਲ ਪਾਈ ਹੈ, ਰਸਨਾ ਨਾਮ ਪਣਾ। ਸੋ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਪੁਰੇਵਾਲ ਸਾਹਿਬ ਨੇ ਜਿਸ ਮਿਹਨਤ ਨੂੰ ਜਿਹੜਾ ਪੂਰੀ ਅੱਧੀ ਸਦੀ ਲਗਭਗ ਉਹਨਾਂ ਦਾ ਇਸ ਦੇ ਉੱਤੇ ਕੰਮ ਸੀ ਔਰ ਪੰਥ ਨੇ ਉਹਨੂੰ ਪ੍ਰਵਾਨ ਕੀਤਾ ਔਰ ਇਹ ਸਾਰੀਆਂ ਸਟੇਜਿਸ ਤੋਂ ਡਿਸਕਸ਼ਨ ਦੀਆਂ ਯੂਨੀਵਰਸਿਟੀਜ਼ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੇਦਾਂਤੀ ਸਨ, ਜਥੇਦਾਰ 11 ਮੈਂਬਰਾਂ ਦੀ ਸਕਾਲਰਸ ਦੀ ਕਮੇਟੀ। ਲੇਕਿਨ ਸਭ ਤੋਂ ਜ਼ਿਆਦਾ ਜੇ ਕਿਸੇ ਨੂੰ ਤਕਲੀਫ ਸੀ ਕਿ ਵੀ ਇਹ ਸਿੱਖ ਕੈਲੰਡਰ ਵੱਖਰੀ ਹੋਂਦ ਦਾ ਮਾਈਲਸਟੋਨ ਕਿਉਂ ਐਸਟੈਬਲਿਸ਼ ਹੋਇਆ, ਤਾਂ RSS ਨੂੰ ਸੀ, ਹਿੰਦੂ ਤਵੀਆਂ ਨੂੰ ਸੀ, ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਅਸੀਂ ਤਾਂ ਇਹਨਾਂ ਨੂੰ ਇਹੀ ਨਹੀਂ ਕਿ ਵੀ ਅਸੀਂ ਕਾਨਸਟੀਟਿਊਸ਼ਨਲੀ ਆਰਟੀਕਲ 25B ਦੇ ਥੱਲੇ ਇਹਨਾਂ ਨੂੰ ਅਸੀਂ ਹਿੰਦੂ ਬਣਾਇਆ ਹੋਇਆ, ਇਹ ਤਾਂ ਇਹਨਾਂ ਦੇ ਦਿਨ ਦਿਹਾੜ ਜਾਂ ਆਪਣੇ ਕੈਲੰਡਰ ਉਦੋਂ ਹੀ ਛਾਪਦੇ ਨੇ ਜਦੋਂ ਜਿਹੜੇ ਕੁਰੂਕਸ਼ੇਤਰ ਦੇ ਪੰਡਤ ਜਾਂ ਹਰਿਦੁਆਰ ਦੇ ਪੰਡਤ ਡੇਟਾਂ ਕੈਲਕੂਲੇਟ ਕਰਦੇ ਨੇ ਆਪਣੇ ਉਸ ਹਿੰਦੂ ਕੈਲੰਡਰ ਨਾਲ, ਔਰ ਸਿੱਖ ਜਿਹੜੇ ਜੰਤਰੀਆਂ ਛਾਪਣ ਵਾਲੇ ਨੇ ਮਾਈ ਸੇਵਾ ਬਾਜ਼ਾਰ 'ਚ ਬੈਠੇ ਉਹ ਛਾਪ ਦਿੰਦੇ ਨੇ। ਸੋ ਇਹ ਤਾਂ ਜੇ ਆਪਣਾ ਕੈਲੰਡਰ, ਕਿਉਂਕਿ ਇਸ ਗੱਲ ਦਾ ਇੱਕ ਬੜੀ ਜਨਰਲ ਸਟੇਟਮੈਂਟ ਦਿੱਤੀ ਜਾਂਦੀ ਹੈ ਕਿ ਹਰ ਧਰਮ ਦਾ ਆਪਣਾ ਕੈਲੰਡਰ ਹੈ ਜਾਂ ਹਰ ਕੈਲੰਡਰ ਮੰਨਣ ਵਾਲਿਆਂ ਨੂੰ ਉਹਨਾਂ ਦਾ ਦੀ ਵੱਖਰਾ ਧਰਮ ਹੈ। ਔਰ ਜ਼ਾਹਰ ਹੈ ਜਦੋਂ ਅਸੀਂ ਬਿਕਰਮਾਦਿੱਤ ਦੀ ਗੱਲ ਕਰਦੇ ਹਾਂ, ਜਿਹੜਾ ਹਿੰਦੂ ਕੈਲੰਡਰ ਹੈ ਉਹ ਅੰਗਰੇਜ਼ੀ ਕੈਲੰਡਰ ਤੋਂ 57 ਸਾਲ ਪਹਿਲਾਂ ਦਾ ਹੈ। ਜਿਵੇਂ ਮੈਂ ਤਾਂ ਸਿੰਪਲ ਕੈਲਕੂਲੇਸ਼ਨ ਯਾਦ ਰੱਖੀ ਹੈ ਕਿ ਜੇ 1699 ਈਸਵੀ ਦੀ ਵਿਸਾਖੀ ਨੂੰ ਖਾਲਸਾ ਪੰਥ ਦੀ ਸਾਜਨਾ ਹੁੰਦੀ ਹੈ ਤੇ ਉਹ ਵਰਾ 1756 ਜਿਹੜਾ ਉਹ ਬਿਕਰਮੀ ਕੈਲੰਡਰ ਸੀ, 57 ਸਾਲ ਉਹ ਅੱਗੇ ਹੈ। ਹੁਣ ਇਸੇ ਤਰ੍ਹਾਂ ਜਦੋਂ ਅਸੀਂ ਹਿਜਰੀ ਸੰਮਤ ਦੇਖਦੇ ਹਾਂ ਜਾਂ ਹਿਜਰੀ ਕੈਲੰਡਰ ਦੀ ਗੱਲ ਕਰਦੇ ਹਾਂ ਤੇ ਇਸ ਦੀ ਸ਼ੁਰੂਆਤ ਜਦੋਂ ਹਜ਼ਰਤ ਮੁਹੰਮਦ ਸਾਹਿਬ ਆਪਣੇ ਫਾਲੋਅਰਸ ਦੇ ਨਾਲ ਹਿਜਰਤ ਕਰਕੇ ਮੱਕੇ ਤੋਂ ਮਦੀਨੇ ਜਾਂਦੇ ਨੇ, ਉਸ ਵਰੇ ਦੇ ਨਾਲ ਉਸ ਨੂੰ ਕੈਲਕੂਲੇਟ ਕੀਤਾ ਗਿਆ। ਇਸੇ ਤਰ੍ਹਾਂ ਜਿਹੜਾ ਈਸਵੀ ਕੈਲੰਡਰ ਹੈ ਈਸਾ ਦੇ ਨਾਲ ਜੁੜਿਆ ਹੋਇਆ, ਉਹ ਜੀਸਸ ਕ੍ਰਾਈਸਟ ਦੇ ਜਨਮ ਦੇ ਵਰੇ ਨਾਲ ਹੈ। ਇਸੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਪਾਰਸੀਆਂ ਦਾ, ਯਹੂਦੀਆਂ ਦਾ, ਉਹਨਾਂ ਦੀ ਆਪਣੀ ਕੈਲਕੂਲੇਸ਼ਨ ਹੈ। ਸੋ ਕੈਲੰਡਰ ਤੁਹਾਡੀ ਆਪਣੀ ਅਡਰੀ ਪਛਾਣ, ਤੁਹਾਡੀ ਆਪਣੀ ਹੋਂਦ ਦਾ ਪ੍ਰਤੀਕ ਵੀ ਹੁੰਦਾ ਹੈ ਔਰ ਇਹ ਸਾਡੀ ਜਿਹੜੀ ਪ੍ਰਾਪਤੀ ਸੀ 2003 ਦੀ। ਔਰ ਜਦੋਂ ਇਹ ਕੈਲੰਡਰ ਲਾਗੂ ਕੀਤਾ ਗਿਆ ਉਸ ਵੇਲੇ RSS ਦਾ ਮੁਖੀ ਉਸੇ ਹਫਤੇ 'ਚ ਅੰਮ੍ਰਿਤਸਰ ਆਇਆ, ਉਹਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਔਰ ਉਹਦੇ 'ਚ ਉਹਨੇ ਕਿਹਾ ਕਿ ਬੇਸ਼ੱਕ इसको जत्थेदारों ने मान लिया है लेकिन सिख संगत इसको नहीं मानेगी। ਹੁਣ ਉਦੋਂ ਵੀ ਸਾਨੂੰ ਇਸ ਗੱਲ ਦਾ ਸੀ ਕਿ ਵੀ ਇਹ ਕਿਹੜੀ ਸੰਗਤ ਦੀ ਗੱਲ ਕਰ ਰਿਹਾ। ਫਿਰ ਅਸੀਂ ਦੇਖਦੇ ਹਾਂ ਕਿ ਕਿਵੇਂ ਜਾਲੀ ਕਿਸਮ ਦੇ ਸੰਤ ਸਮਾਜ ਰਾਹੀਂ ਇਸ ਦਾ ਵਿਰੋਧ ਕਰਵਾਇਆ ਗਿਆ।
ਔਰ ਬਾਦਲ ਐਂਡ ਕੰਪਨੀ ਜਿਹੜਾ ਸਾਰਾ ਟੱਬਰ ਹਿੰਦੂ ਤਵੀਆਂ ਦੇ ਸਾਹਮਣੇ ਫਲੈਟ ਹੋਇਆ ਪਿਛਲੀ ਅੱਧੀ ਸਦੀ ਤੋਂ, ਉਹਨਾਂ ਨੇ ਉਹਨਾਂ ਦਾ ਪ੍ਰਭਾਵ ਕਬੂਲਦਿਆਂ ਅਲਟੀਮੇਟਲੀ ਸੋਧਾਂ ਦੇ ਨਾਂ ਥੱਲੇ ਜੀ ਅਸੀਂ ਅਮੈਂਡ ਕਰ ਰਹੇ ਹਾਂ, ਉਹਨਾਂ ਨੇ ਨਾਨਕਸ਼ਾਹੀ ਕੈਲੰਡਰ ਦਾ ਨਾਂ ਅੱਜ ਨਾਨਕਸ਼ਾਹੀ ਕੈਲੰਡਰ ਰਹਿ ਗਿਆ ਤੇ ਬਿਗਨਿੰਗ ਡੇ ਇੱਕੋ ਹੀ ਹੈ ਜਿਹੜਾ ਪਹਿਲੀ ਚੇਤ 14 ਮਾਰਚ ਬਣਦਾ, ਪਰ ਬਾਕੀ ਸਾਰੀ ਕੈਲਕੂਲੇਸ਼ਨ ਜਿਹੜੀ ਆ ਉਹਨਾਂ ਨੇ ਹਿੰਦੂ ਕੈਲੰਡਰ ਵਾਲੀ ਉਸ ਦੇ ਵਿੱਚ ਇੰਪਲੀਮੈਂਟ ਕੀਤੀ ਹੈ। ਪਰ ਅਸੀਂ ਇਹ ਸਮਝਦੇ ਹਾਂ ਵੀ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਕਿ ਉਹਨਾਂ ਨੇ ਅੱਜ ਤੱਕ 2003 ਦੇ ਮੂਲ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਕ ਹੀ ਉਹ ਗੁਰਪੁਰਬ ਮਨਾਉਂਦੇ ਨੇ। ਬਾਹਰਲੇ ਮੁਲਕਾਂ ਦੇ ਵਿੱਚ ਵੀ ਬਹੁਤ ਜਿਹੜੇ ਵੱਡੇ ਈਸਟ ਕੋਸਟ ਦੇ ਜਾਂ ਇੱਥੇ ਕੈਨੇਡਾ 'ਚ ਵੀ ਬਹੁਤ ਸਾਰੇ ਗੁਰਦੁਆਰਾ ਸਾਹਿਬਾਨ ਨੇ ਜਿਨ੍ਹਾਂ ਨੇ ਕਿਹਾ ਵੀ ਅਸੀਂ ਇਹ RSS ਦੇ ਇੰਟਰਫੀਰੈਂਸ ਨੂੰ ਪਸੰਦ ਨਹੀਂ ਕਰਦੇ ਕਿ ਉਹਨਾਂ ਦੇ ਪ੍ਰਭਾਵ ਥੱਲੇ ਬਾਦਲਾਂ ਨੇ ਉਹਨਾਂ ਨੂੰ ਖੁਸ਼ ਕਰਨ ਲਈ ਸਿਰਫ ਨਾਨਕਸ਼ਾਹੀ ਕੈਲੰਡਰ ਰਹਿਣ ਦਿੱਤਾ ਹੈ, ਬਾਕੀ ਉਹਦਾ ਹਿੰਦੂਕਰਨ ਕਰ ਦਿੱਤਾ ਹੈ। ਸੋ ਅੱਜ ਇੱਕ ਵੱਡੇ ਹਿੱਸੇ ਦੇ ਵਿੱਚ ਬੇਸ਼ੱਕ ਇਹਨੂੰ ਤੁਸੀਂ ਦੁਬਿਧਾ ਵੀ ਕਹਿ ਸਕਦੇ ਹੋ ਕਿਉਂਕਿ ਕੋਈ ਵੀ ਇਸ ਗੱਲ 'ਤੇ ਕੰਸੈਂਸਸ ਨਾ ਹੋ ਸਕਣਾ ਜਾਂ ਹੋਈ ਕੰਸੈਂਸਸ ਨੂੰ ਨੈਗੇਟ ਕਰਨਾ, ਇਹਨੂੰ ਤਾਂ ਜਿਹੜਾ ਉਹ ਦੁੱਖ ਦੀ ਗੱਲ ਹੀ ਹੈ। ਪਰ ਜਦੋਂ ਅਸੀਂ ਕਿਸੇ ਹੋਰ ਪ੍ਰਭਾਵ ਥੱਲੇ ਜੀ ਰਹੇ ਹਾਂ, ਕਿਸੇ ਹੋਰ ਦੇ ਰਾਹ 'ਚ ਜੀ ਰਹੇ ਹਾਂ, ਤਾਂ ਫਿਰ ਇਹ ਜ਼ਾਹਰ ਹੈ ਕਿ ਸਾਡੇ ਸਾਹਮਣੇ ਇਹ ਚੈਲੰਜਸ ਰਹਿਣਗੇ। ਔਰ ਇਸ ਗੱਲ ਦਾ ਵੀ ਧਿਆਨ ਰਹੇ ਕਿ ਇਹ ਪਹਿਲੀ ਚੇਤ ਦਾ ਦਿਨ 7ਵੇਂ ਪਾਤਸ਼ਾਹ ਗੁਰੂ ਹਰਰਾਏ ਸਾਹਿਬ ਦਾ ਗੁਰਗੱਦੀ ਦਿਵਸ ਵੀ ਹੈ ਕਿ ਜਿਸ ਦਿਨ ਗੁਰੂ ਹਰਰਾਏ ਸਾਹਿਬ ਨੂੰ ਗੁਰਗੱਦੀ ਮਿਲੀ। ਗੁਰੂ ਹਰਰਾਏ ਸਾਹਿਬ 7ਵੇਂ ਪਾਤਸ਼ਾਹ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਦੇ ਪੋਤੇ ਸਨ। ਗੁਰੂ ਹਰਗੋਬਿੰਦ ਸਾਹਿਬ ਦੇ ਸਭ ਤੋਂ ਵੱਡੇ ਸਪੁੱਤਰ ਬਾਬਾ ਗੁਰਦਿੱਤਾ ਜੀ ਔਰ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਜਿਹੜੇ ਨੇ ਗੁਰੂ ਹਰਰਾਏ ਸਾਹਿਬ। ਸੋ ਅਸੀਂ ਗੁਰਗੱਦੀ ਦਿਵਸ 'ਤੇ ਵੀ ਮੁਬਾਰਕਬਾਦ ਦਿੰਦੇ ਹਾਂ। ਔਰ ਇਸ ਸਾਰੇ ਦੇ ਉੱਤੇ ਅੱਜ ਸੋਸ਼ਲ ਮੀਡੀਆ ਦੇ ਉੱਤੇ ਵੀ ਕਾਫੀ ਇਹ ਮੁਬਾਰਕਬਾਦ ਦਾ ਸਿਲਸਿਲਾ ਚੱਲ ਰਿਹਾ ਸੀ। ਬਹੁਤ ਸਾਰੇ ਗੁਰਦੁਆਰਾ ਸਾਹਿਬਾਨ 'ਚ ਅੱਜ ਦੀਵਾਨ ਵੀ ਸਜੇ ਨੇ। ਕੁਛ ਥਾਵਾਂ ਦੇ ਉੱਤੇ ਈਵਨ ਬੀਤੀ ਰਾਤ ਮਿਡਨਾਈਟ ਤੱਕ ਦੀਵਾਨ ਹੋ ਕੇ ਔਰ ਫਿਰ ਪਹਿਲੀ ਚੇਤ ਦੀ ਜਿਹੜੀ ਸ਼ੁਰੂਆਤ ਹੈ ਉਸ ਨੂੰ ਵੀ ਸੈਲੀਬ੍ਰੇਟ ਕੀਤਾ ਗਿਆ। ਹਾਲਾਂਕਿ ਉਹ ਅਜੇ ਰੁਝਾਨ ਬਹੁਤਾ ਐਸਟੈਬਲਿਸ਼ ਨਹੀਂ ਹੋਇਆ ਕਿਉਂਕਿ ਅਜੇ ਤਾਂ ਸਾਡੇ ਲਈ ਨਵਾਂ ਸਾਲ ਬਹੁਤਿਆਂ ਲਈ 31 ਦਸੰਬਰ ਦੀ ਰਾਤ ਹੀ ਹੁੰਦੀ ਹੈ, ਜਿੱਦਣ ਕਿ ਜਾ ਕੇ ਸਾਰੇ ਹੱਥ ਜੋੜ ਕੇ ਟੱਬਰ ਬੈਠੇ ਹੁੰਦੇ ਨੇ ਕਿ ਭਾਈ ਨਵੇਂ ਵਰੇ ਦੀ ਸੁੱਖ ਸਾਂਦ ਮੰਗੋ ਟੱਬਰ ਲਈ। ਪਰ ਅਸੀਂ ਸਮਝਦੇ ਹਾਂ ਕਿ ਉਹ ਵਕਤ ਆਏਗਾ। ਅਲਟੀਮੇਟਲੀ ਬਹੁਤ ਸਾਰੀਆਂ ਚੀਜ਼ਾਂ ਜੇ ਇਹ ਨਿਊ ਈਅਰ ਇਹਨਾਂ ਦਾ ਐਸਟੈਬਲਿਸ਼ ਹੁੰਦਾ ਹੈ 31 ਦਸੰਬਰ ਦਾ, ਇਹ ਵੀ ਪੋਲੀਟੀਕਲ ਪਾਵਰ ਦਾ ਕ੍ਰਿਸ਼ਮਾ ਹੈ। ਔਰ ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ ਉਹਨਾਂ ਦੇ ਜਿਹੜੇ ਸੱਭਿਆਚਾਰ ਜਾਂ ਤਹਿਜ਼ੀਬ ਚੱਲਦੀ ਹੈ, ਉਹਨਾਂ ਦੇ ਕੈਲੰਡਰ ਚੱਲਦੇ ਨੇ, ਉਹਨਾਂ ਦੇ ਜਿਹੜੇ ਨੇ ਉਹ ਰਸਮੋ ਰਿਵਾਜ ਹਾਵੀ ਹੁੰਦੇ ਨੇ, ਉਹ ਭਾਵੇਂ ਰਿਲੀਜਨ ਆ ਕਲਚਰ ਦੇ ਨਾਂ ਥੱਲੇ ਹੋਣ। ਸੋ ਅਸੀਂ ਇਹ ਸਮਝਦੇ ਹਾਂ ਕਿ ਭਾਈ ਇਹ ਨਾਨਕਸ਼ਾਹੀ ਨਵਾਂ ਵਰ੍ਹਾ, ਇਸ ਦੇ ਵਿੱਚ ਅਸੀਂ ਆਪਣੇ ਕੌਜ਼ ਨੂੰ ਸਮਰਪਿਤ ਰਹੀਏ, ਗੁਰੂ ਦੇ ਨਾਲ ਜੁੜੀਏ, ਗੁਰੂ ਪੰਥ ਦੀ ਚੜ੍ਹਦੀ ਕਲਾ ਦੇ ਲਈ ਕੰਮ ਕਰੀਏ। ਆਪਣੇ ਘਰਾਂ ਦੇ ਵਿੱਚ ਆਪਣੇ ਬੱਚੇ ਬੱਚੀਆਂ ਨੂੰ ਸਿੱਖੀ ਜੀਵਨ ਜਾਚ ਜੇ ਅਸੀਂ ਖੁਦ ਜੀਵਾਂਗੇ ਤੇ ਉਹੀ ਪ੍ਰਭਾਵ ਅਸੀਂ ਜਿਹੜਾ ਬੱਚਿਆਂ ਨੂੰ ਦੇ ਸਕਾਂਗੇ। ਬੱਚੇ ਸਾਡੇ ਇੱਥੋਂ ਦੇ ਸਾਡੇ ਉਪਦੇਸ਼ਾਂ ਦੇ ਮੁਤਾਜ ਨਹੀਂ ਨੇ ਕਿ ਅਸੀਂ ਉਹਨਾਂ ਨੂੰ ਕੀ ਕਹਿ ਰਹੇ ਹਾਂ, ਉਹ ਇਹ ਦੇਖਣਗੇ ਵੀ ਅਸੀਂ ਕਰਦੇ ਕੀ ਹਾਂ। ਹੁਣ ਇੱਕ ਪਾਸੇ ਤਾਂ ਸਾਡੇ ਲਈ ਇਹ ਸੈਲੀਬ੍ਰੇਸ਼ਨ ਦੀ ਗੱਲ ਹੈ, ਪਰ ਮੇਰੇ ਲਈ ਹੈਰਾਨੀ ਸੀ ਕਿ ਪ੍ਰਧਾਨ ਮੰਤਰੀ ਮੋਦੀ ਨੇ ਇਸ ਮੌਕੇ ਦੇ ਉੱਤੇ ਜਿਹੜਾ ਹੈ ਉਹ ਗ੍ਰੀਟਿੰਗਸ ਦਿੱਤੀਆਂ ਔਰ ਉਹਨਾਂ ਦੇ ਐਗਜ਼ੈਕਟ ਲਫ਼ਜ਼ ਔਰ ਉਹ ਪੰਜਾਬੀ 'ਚ ਵੀ ਦਿੱਤਾ, ਅੰਗਰੇਜ਼ੀ 'ਚ ਵੀ ਔਰ ਪੰਜਾਬੀ 'ਚ ਵੀ ਉਹਨੇ ਟਵੀਟ ਕੀਤਾ ਔਰ ਉਹਨੇ ਕਿਹਾ ਗ੍ਰੀਟਿੰਗਸ ਐਟ ਦ ਸਟਾਰਟ ਆਫ ਸਿੱਖ ਨਿਊ ਈਅਰ, ਮੇ ਵਾਹਿਗੁਰੂ ਬਲੈਸ everyone with good health and prosperity. May the teachings of Guru Sahibs keep illuminating the world with their brightness. ਹੁਣ ਮੇਰੇ ਲਈ ਹੈਰਾਨੀ ਇਹ ਨਹੀਂ ਸੀ ਕਿ ਵੀ ਮੋਦੀ ਇਸ ਕਿਸਮ ਦੀਆਂ ਗੱਲਾਂ ਤਾਂ ਕਰ ਸਕਦਾ ਹੈ ਕਿਉਂਕਿ ਉਹਨੂੰ ਉਹ ਮੋਮੋ ਠੱਗਣਾ, ਉਹਨੂੰ ਪਤਾ ਹੈ ਵੀ ਕਿਹਨੂੰ ਸਿੱਖਾਂ ਨੂੰ ਖੁਸ਼ ਕਰਨ ਲਈ ਕੀ ਕਹਿਣਾ। ਪਰ ਜਦੋਂ ਇਹ ਕਹਿੰਦਾ ਕਿ ਗ੍ਰੀਟਿੰਗਸ ਐਟ ਦਾ ਸਟਾਰਟ ਆਫ ਸਿੱਖ ਨਿਊ ਈਅਰ, ਤਾਂ ਇੱਕਦਮ ਮੇਰਾ ਮੱਥਾ ਠਣਕਿਆ ਕਿ ਭਾਈ ਇਹ ਜਦੋਂ ਸਿੱਖ ਨਿਊ ਈਅਰ ਦੀ ਸ਼ੁਰੂਆਤ ਹੁੰਦੀ ਹੈ 2003 ਦੇ ਵਿੱਚ, RSS ਦਾ ਹੱਡੀ ਚੋਟੀ ਦਾ ਜ਼ੋਰ ਲੱਗਾ ਕਿ ਵੀ ਉਹਨਾਂ ਨੇ ਆਪਣੇ ਫੀਲੇ ਜਿਹੜੇ ਸੰਤ ਸਮਾਜ ਰਾਹੀਂ ਜਿਨ੍ਹਾਂ ਤੋਂ ਕੈਲੰਡਰ ਜਿਹੜਾ ਉਸ ਦਾ ਭਗਵਾਕਰਨ ਕਰਵਾਇਆ ਸੀ, ਉਹੀ 32-34 ਜਿਹੜੇ ਸਾਧ ਨੇ ਮੋਦੀ ਨੂੰ ਐਨ ਪੰਜਾਬ ਇਲੈਕਸ਼ਨਾਂ ਤੋਂ ਪਹਿਲਾਂ ਉਹਦੀ ਕੋਠੀ ਮਿਲਣ ਵੀ ਜਾਂਦੇ ਨੇ, ਉਹੀ ਟੋਲਾ ਸੀ
ਉਹਨਾਂ ਦੀ ਤੁਸੀਂ ਬਹੁਤ ਸਾਰੀਆਂ ਸ਼ਕਲਾਂ ਦੇਖ ਸਕਦੇ ਸੀ ਕੌਣ ਨੇ, ਕਿ ਵੀ ਜਦੋਂ ਇਹ ਸਾਰੇ ਨੂੰ ਉਲਟਾਉਣ ਦੇ ਲਈ ਕਿ ਭਾਈ ਕਿਤੇ ਸਿੱਖਾਂ ਦਾ ਵੱਖਰਾ ਕੈਲੰਡਰ ਨਾ ਬਣ ਜਾਏ, RSS ਨੇ ਕਿਵੇਂ ਘੁਸਪੈਠ ਕਰਕੇ ਨਾਨਕਸ਼ਾਹੀ ਕੈਲੰਡਰ ਦਾ ਭਗਵਾਕਰਨ ਕੀਤਾ ਤੇ ਮੋਦੀ ਇਸ ਨੂੰ ਸਿੱਖ ਨਿਊ ਈਅਰ ਕਹਿ ਰਿਹਾ। ਹੁਣ RSS ਤਾਂ ਸਿੱਖ ਧਰਮ ਨੂੰ ਅੱਡ ਧਰਮ ਮੰਨਣ ਨੂੰ ਤਾਂ ਪੰਥ ਕਹਿੰਦੇ ਨੇ ਕਿ ਭਾਈ ਜਿਵੇਂ ਮੇਨ ਤਾਂ ਸਾਡਾ ਹਿੰਦੂ ਧਰਮ ਹੈ, ਇਹ ਤਾਂ ਉਹਦੇ ਰਸਤੇ ਨੇ ਛੋਟੇ ਛੋਟੇ, ਉਹਦੇ 'ਚ ਬੁੱਧ ਵੀ ਹੈ, ਜੈਨ ਵੀ ਹੈ, ਗੁਰੂ ਨਾਨਕ ਵੀ ਨੇ, ਇਸ ਤੋਂ ਬਿਯੋਂਡ ਤਾਂ ਅੱਜ ਤੱਕ ਵੀ ਉਹ ਤਾਂ ਉਹਨਾਂ ਦਾ ਬੇਸਿਕ ਜਿਹੜਾ ਉਹਨਾਂ ਦਾ RSS ਦਾ ਕਨਸਟੀਟਿਊਸ਼ਨ ਹੈ ਉਹਦਾ ਹਿੱਸਾ, ਔਰ ਉਹਦੇ 'ਤੇ ਹੀ ਬੇਸਡ ਉਹਨਾਂ ਨੇ ਆਰਟੀਕਲ 25-20 ਦੇ ਥੱਲੇ ਸਿੱਖ, ਬੋਧੀ, ਜੈਨੀ ਜਿਹੜੇ ਨੇ ਉਹ ਹਿੰਦੂ ਬਣਾਏ ਹੋਏ ਨੇ। ਸੋ ਉਹਦੇ 'ਚ ਜਦੋਂ ਤੁਸੀਂ ਇਹ ਸਾਰਿਆਂ ਨੂੰ ਦੇਖਦੇ ਹੋ ਵੀ ਇਹ ਕਿਸ ਕਿਸਮ ਦਾ ਮੋਮੋ ਠੱਗਣਾਪਨ ਹੈ, ਕਿਉਂਕਿ ਇਹ ਹੁਣ ਜਦੋਂ ਪੰਜਾਬ ਦੇ ਚੋਣ ਨਤੀਜੇ ਆਉਂਦੇ ਨੇ, ਮੋਦੀ ਨੇ ਜਿੱਥੇ 4 ਸਟੇਟਾਂ ਦੇ ਵਿੱਚ BJP ਨੇ ਥੈਂਕਸ ਟੂ EVM ਮਸ਼ੀਨਸ, EVM ਕੀ ਜੈ, ਉਹ ਜਿੱਤਿਆ। ਪੰਜਾਬ ਬਾਰੇ ਉਹਨੇ ਕਿਹਾ ਕਿ ਜੀ ਅਸੀਂ ਇੱਥੇ ਸਟਰੋਂਗ ਹੋ ਕੇ ਨਿਕਲੇ ਔਰ 2024 ਦੇ ਵਿੱਚ ਅਸੀਂ ਜਿਹੜਾ ਆਪਣਾ ਉੱਥੇ ਪੂਰਾ ਬਣਾਵਾਂਗੇ ਆਪਣਾ ਅੱਡਾ ਗੱਡਾ। ਹੁਣ ਇਸ ਤੋਂ ਅੰਦਾਜ਼ਾ ਹੈ ਕਿ ਵੀ ਇਹ ਕੋਈ ਵੀ ਇਹਨਾਂ ਦਾ ਜੈਸਚਰ ਔਰ BJP ਦਾ ਜੇ ਤੁਸੀਂ ਕੋਈ ਵੀ ਕੰਮ ਕਰਨ ਦਾ ਢੰਗ ਦੇਖੋਗੇ ਤਾਂ ਤੁਹਾਨੂੰ ਨਜ਼ਰ ਆਏਗਾ ਕਿ ਉਹਦੇ ਪਿੱਛੇ ਪਲੈਨਿੰਗ ਹੈ। ਉਹ ਹੌਲੀ ਹੌਲੀ ਕੰਮ ਕਰਦੇ ਨੇ ਔਰ ਕਿੱਥੇ ਹਿੰਦੂ ਹਾਰਟਲੈਂਡ ਸਿਰਫ ਤੇ ਸਿਰਫ ਕਾਊ ਬੈਲਟ UP, ਬਿਹਾਰ, ਗੁਜਰਾਤ ਤੱਕ ਮਹਿਦੂਦ ਪਾਰਟੀ ਅੱਜ ਇਹ ਨਾਰਥ ਈਸਟ ਦੀਆਂ 7 ਸਟੇਟਾਂ 'ਚੋਂ ਲਗਭਗ 6 ਦੇ ਵਿੱਚ ਉਹਨਾਂ ਦੀ ਹਕੂਮਤ ਹੈ। ਕਿਵੇਂ ਉਹਨਾਂ ਨੇ ਜਾ ਕੇ ਕਰਨਾਟਕਾ ਵਰਗੀ ਸਾਊਥ ਦੀ ਸਟੇਟ ਦੇ ਉੱਤੇ ਕਾਬੂ ਕੀਤਾ ਹੈ। ਹੁਣ ਦੀਆਂ ਚੋਣਾਂ ਦੇ ਵਿੱਚ ਗੋਆ ਜਿਹੜੀ ਕ੍ਰਿਸਚਨ ਮੈਜੋਰਟੀ ਸਟੇਟ ਸੀ ਉੱਥੇ BJP ਦੀ ਐਬਸੋਲੂਟ ਮੈਜੋਰਟੀ ਬਣੇ, ਮਨੀਪੁਰ ਜਿੱਥੇ ਇਨਸਰਜੈਂਸੀ ਹੈ। ਸੋ ਉਹਨਾਂ ਨੂੰ ਜੇ ਕੋਈ ਖੜਕਦਾ ਜਾਂ ਉਹਨਾਂ ਨੂੰ ਕੋਈ ਰੜਕਦਾ ਤੇ ਉਹ ਪੰਜਾਬ ਹੈ ਕਿ ਪੰਜਾਬ ਨੇ 2014 'ਚ ਵੀ ਮੋਦੀ ਦਾ ਰੱਥ ਰੋਕਿਆ, 2019 'ਚ ਵੀ ਰੋਕਿਆ। ਹੁਣ ਭਾਵੇਂ ਉਹਨਾਂ ਦੀ B ਟੀਮ ਹੀ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਥੱਲੇ ਲਿਆਂਦੀ ਹੈ, ਹੁਣ ਜਾਣਾ ਤਾਂ ਇਹ ਤੱਕ ਹੈ। ਸੋ ਉਹ ਇਹ ਸਮਝਦੇ ਨੇ ਕਿ ਵੀ ਇਹ ਇੱਕ ਸਟਾਪ ਗੈਪ ਅਰੇਂਜਮੈਂਟ ਵਿਚਾਲੇ ਸੀ ਔਰ ਇਸ 'ਚੋਂ ਜਿਹੜਾ ਉਹ ਡਿਲੀਵਰ ਕਿਸੇ ਨੇ ਕੀ ਕਰਨਾ ਹੈ। ਲੇਕਿਨ ਅਲਟੀਮੇਟ ਉਹਨਾਂ ਦਾ ਗੋਲ 2024 ਤੱਕ ਪਹੁੰਚਦੇ ਆ, ਕਿਉਂਕਿ 2 ਸਾਲ ਬਾਅਦ ਹੀ 2024 ਦੀਆਂ ਪਾਰਲੀਮੈਂਟ ਦੀਆਂ ਚੋਣਾਂ ਨੇ ਜਿਹਦੇ 'ਚ ਮੋਦੀ ਨੇ ਜਿਹੜਾ ਉਹ ਫਿਰ ਰਨ ਕਰਨਾ ਹੈ, ਜ਼ਾਹਰ ਹੈ। ਔਰ ਅੱਗੋਂ ਤੱਕ ਪਹੁੰਚਦੇ ਆ ਅਸੈਂਬਲੀ ਚੋਣਾਂ ਫਿਰ ਉਸ ਤੋਂ ਹੁਣ ਤੋਂ 5 ਸਾਲ ਬਾਅਦ 2027 'ਚ ਹੋਣਗੀਆਂ। ਉਹ ਤਾਂ ਇੱਕ ਫਾਰ-ਫੈਚਡ ਹੈ, ਲੇਕਿਨ ਇਹ 2024 ਦੇ ਉੱਤੇ ਫੋਕਸ ਕਰ ਰਹੇ ਨੇ। ਹੁਣ ਜਦੋਂ ਤੁਸੀਂ ਇੱਕ ਪਾਸੇ ਤੇ ਸਿੱਖਾਂ ਦੀ ਵੱਖਰੀ ਹੋਂਦ ਦੀ ਗੱਲ ਨੂੰ ਦੇਖਦੇ ਹੋ ਕਿ ਭਾਈ ਮੋਦੀ ਸਿੱਖ ਨਿਊ ਈਅਰ ਨੂੰ ਰੈਕਗਨਾਈਜ਼ ਕਰ ਰਿਹਾ, ਪਰ ਜੇ ਤੁਸੀਂ ਦੂਸਰੀ ਖਬਰ ਦੇਖਦੇ ਹੋ, ਕਿਉਂਕਿ ਪਿਛਲੇ ਹਫਤੇ ਹੀ ਇਹ ਸੀ ਕਿ ਈਵਨ ਅੰਮ੍ਰਿਤਸਰ ਏਅਰਪੋਰਟ, ਗੁਰੂ ਰਾਮਦਾਸ ਇੰਟਰਨੈਸ਼ਨਲ ਏਅਰਪੋਰਟ 'ਤੇ ਜਿਹੜੇ ਸਿੱਖ EMPLOYE ਕੰਮ ਕਰਦੇ ਨੇ ਉਹਨਾਂ ਨੂੰ ਕਿਹਾ ਗਿਆ ਜੀ ਨਹੀਂ ਤੁਸੀਂ ਕਿਰਪਾਨ ਪਾ ਕੇ ਨਹੀਂ ਆ ਸਕਦੇ, ਔਰ ਇਹ ਪੈਸੇਂਜਰਸ ਦੇ ਉੱਤੇ ਵੀ ਲਾਗੂ ਕਰ ਦਿੱਤਾ ਹੈ ਔਰ ਸਾਰੇ ਹੀ ਏਅਰਪੋਰਟਸ 'ਤੇ ਕਿ ਅੰਮ੍ਰਿਤਸਰ ਸ਼ਹਿਰ ਜਿਹੜਾ ਸਿੱਖ ਹੈ ਏਅਰਪੋਰਟ 'ਤੇ ਜਾਣ ਵਾਲਾ ਉਹ ਕਿਰਪਾਨ ਬਾਹਰ ਲਾ ਕੇ ਆਏਗਾ। ਹੁਣ ਇਹ ਉਹਨਾਂ ਦਾ ਹਾਲਾਂਕਿ ਕਨਸਟੀਟਿਊਸ਼ਨ ਦੇ ਵਿੱਚ ਜਿੱਥੇ ਆਰਟੀਕਲ 25B ਸਿੱਖਾਂ ਨੂੰ ਹਿੰਦੂ ਗਰਦਾਨਦਾ ਹੈ, ਪਰ ਉਹਦੇ 'ਚ ਇੱਕ ਕਲੌਜ਼ ਜਿਹੜਾ ਹੈ ਸਿੱਖਾਂ ਨੂੰ ਕਿਰਪਾਨ ਪਹਿਨਣ ਤੇ ਰੱਖਣ ਦਾ ਹੱਕ ਹੈ। ਹੁਣ ਪਹਿਨਣ ਤੇ ਰੱਖਣ ਦਾ ਮਤਲਬ ਇਹ ਹੈ ਕਿ ਤੁਹਾਡੇ ਗਾਤਰੇ ਦੀ ਕਿਰਪਾਨ ਛੋਟੀ ਹੁੰਦੀ ਹੈ ਆਲਮੋਸਟ 9 ਇੰਚ ਤੋਂ 12 ਇੰਚ ਤੱਕ, ਤੇ ਹੱਥ ਦੇ ਵਿੱਚ ਤੁਹਾਡੇ ਕੋਲ 3 ਫੁੱਟੀ ਕਿਰਪਾਨ ਹੁੰਦੀ ਹੈ। ਜਦੋਂ ਹੁਣ ਸਾਰੇ ਉਹਨੂੰ ਲੈਂਦੇ ਨੇ ਹੱਥ ਦੇ ਵਿੱਚ, ਉਹਦਾ ਰੀਜ਼ਨ ਹੈ ਕਿ ਤੁਹਾਨੂੰ ਕਨਸਟੀਟਿਊਸ਼ਨਲ ਗਾਰੰਟੀ ਦਿੱਤੀ ਹੋਈ ਹੈ, ਕਿਉਂਕਿ ਅੰਗਰੇਜ਼ਾਂ ਦੇ ਵੇਲੇ ਕਿਰਪਾਨ ਦਾ ਮੋਰਚਾ ਲਾ ਕੇ ਸਿੱਖਾਂ ਨੇ ਹੱਕ ਜਿੱਤਿਆ ਸੀ ਕਿ ਭਾਈ ਕਿਰਪਾਨ ਸਿੱਖ ਰੱਖ ਸਕਦਾ ਔਰ ਉਹਦਾ ਕੋਈ ਸਾਈਜ਼ ਨਹੀਂ ਹੈ। ਲੇਕਿਨ ਇਹਦੇ ਬਾਵਜੂਦ ਜਿਹੜਾ ਜੇ ਉਹਨਾਂ ਦੀ ਜਿਹੜੀ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਹੈ ਉਹ ਆਰਡਰ ਕੱਢਦੀ ਹੈ 2 ਹਫ਼ਤੇ ਪਹਿਲਾਂ ਜੀ ਕੋਈ ਸਿੱਖ ਜਿਹੜਾ ਉਹ ਏਅਰਪੋਰਟ ਦੇ ਅੰਦਰ ਦਾਖਲ ਹੀ ਨਹੀਂ ਹੋ ਸਕਦਾ ਕਿਰਪਾਨ ਪਹਿਨ ਕੇ। ਹੁਣ ਇਸ ਦਾ ਕਾਫੀ ਰੌਲਾ ਗੌਲਾ ਪਿਆ ਔਰ ਅੱਜ ਇਹ ਆਇਆ ਜੀ ਸਿਵਲ ਐਵੀਏਸ਼ਨ ਬਾਡੀ ਅਲਾਉਜ਼ 6 ਪੈਸੇਂਜਰਸ ਟੂ ਕੈਰੀ ਕਿਰਪਾਨ ਆਫ ਸਪੈਸੀਫਿਕ ਮੇਜਰਮੈਂਟਸ ਔਨ ਡੋਮੈਸਟਿਕ ਫਲਾਈਟਸ। ਉਹਨਾਂ ਨੇ ਕਿਹਾ ਜੀ ਹੁਣ ਅਸੀਂ ਨਵਾਂ ਆਰਡਰ ਕੱਢ ਦਿੱਤਾ ਹੈ ਕਿ ਤੁਸੀਂ 9 ਇੰਚ ਦੀ ਕਿਰਪਾਨ ਪਹਿਨ ਸਕਦੇ ਹੋ, 6 ਇੰਚ ਦਾ ਉਹਦਾ ਬਲੇਡ ਹੋਏ ਔਰ 3 ਇੰਚ ਦਾ ਹੈਂਡਲ ਹੋਏ। ਹੁਣ ਜੇ 75 ਸਾਲ ਬਾਅਦ ਜਿਹੜਾ ਕਨਸਟੀਟਿਊਸ਼ਨਲ ਰਾਈਟ ਕਿਰਪਾਨ ਦਾ ਕਨਸਟੀਟਿਊਸ਼ਨ 'ਚ ਦਿੱਤਾ ਹੋਇਆ ਹੈ ਉਹਦੇ ਉੱਤੇ ਏਅਰਪੋਰਟ ਅਥਾਰਟੀ ਇਹ ਤਾਂ ਸਿਮ ਖੁੱਲ੍ਹ ਜਾ ਸਿਮ ਬੰਦ ਹੋ ਵਾਂਗ ਜਿਹੜਾ ਉਹਨਾਂ ਦੇ ਸੈਂਟਰ ਦੇ ਐਗਜ਼ਾਮੀਨੇਸ਼ਨ ਸੈਂਟਰ 'ਚ ਕੜੇ ਲਵਾਉਣੇ,
ਦਸਤਾਰਾਂ ਦੀ ਬੇਅਦਬੀ ਜੋ ਅਸੀਂ ਹਰ ਚੌਥੇ ਦਿਨ ਕੋਈ ਘਟਨਾ ਹੁੰਦੀ ਹੈ ਜੀ, ਮਾਰ ਕੁਟਾਈ ਹਿੰਦੂ ਕਰਾਊਡ ਨੇ ਕੀਤੀ, ਉਹਨਾਂ ਦੀ ਦਸਤਾਰ ਲਾਈ, ਵਾਲਾਂ ਤੋਂ ਫੜ ਕੇ ਘੜੀਸਿਆ। ਤੇ ਹੁਣ ਏਅਰਪੋਰਟਾਂ ਦੇ ਉੱਤੇ ਇੰਪਲੋਈਜ਼ ਦੇ ਉੱਤੇ ਵੀ ਪਾਬੰਦੀ। ਹੁਣ ਇੱਕ ਪਾਸੇ ਹੁਣ ਕੌਣ ਕੰਟਰੋਲ ਕਰਦਾ ਹੈ ਇਸ ਬਿਊਰੋ ਆਫ ਸਿਵਲ ਐਵੀਏਸ਼ਨ ਸਿਕਿਉਰਿਟੀ ਨੂੰ? ਉਹਨਾਂ ਦੀ ਸਰਕਾਰ ਹੈ। ਸੋ ਇਹ ਸਾਡੇ ਨਾਲ ਇਸ ਕਿਸਮ ਦੀਆਂ ਇਹ ਖੇਡਾਂ ਖੇਡ ਰਹੇ ਨੇ। ਵਾਟਰ ਵੀ ਟੈਸਟ ਕਰਦੇ ਨੇ। ਹੁਣ ਇਹ ਹੋਏਗਾ ਕਈ ਵਧਾਈ ਦੇਣ ਲੱਗ ਜਾਣਗੇ ਮੋਦੀ ਨੂੰ। ਦੇਖੋ ਜੀ, ਮੋਦੀ ਸਾਹਿਬ ਨੇ ਖੋਲ ਦਿੱਤਾ ਜੀ ਕਿਰਪਾਨ ਦਾ ਹੱਕ ਪਹਿਲ। ਹੁਣ ਉਹ ਉਵੇਂ ਹੀ ਹੈ, ਇਹ ਬਿੱਲੀ ਜਿਵੇਂ ਬਾਂਦਰਾਂ ਨੂੰ ਘੁਮਾ ਰਹੀ ਹੁੰਦੀ ਹੈ, ਇਸ ਕਿਸਮ ਦੇ ਇਹਨਾਂ ਦਾ। ਹੁਣ ਇੱਕ ਪਾਸੇ ਸਾਡਾ ਬੇਸਿਕ ਜਿਹੜਾ ਕਨਸਟੀਟਿਊਸ਼ਨਲ ਰਾਈਟ ਹੈ ਉਹ ਖੋਇਆ। ਹੁਣ ਜਿਹੜੇ ਇੰਨੇ ਦਿਨ ਜਿਹੜੇ ਨੇ ਉਹ ਬਿਨਾਂ ਕਿਰਪਾਨ ਤੋਂ ਜਿਹੜੇ ਲੋਕ ਨਹੀਂ ਗਏ ਔਰ ਅਲਟੀਮੇਟਲੀ ਬਹੁਤ ਰੌਲਾ ਮਚਿਆ, ਉਹਨਾਂ ਨੇ ਕਿਹਾ ਜੀ ਦੇ ਦਿਓ। ਤੇ ਇੱਧਰ ਮੋਦੀ ਜਿਹੜਾ ਹੈ ਤੁਹਾਨੂੰ ਸਿੱਖ ਨਿਊ ਈਅਰ ਕਹਿ ਰਿਹਾ। ਸੋ ਇਹਨਾਂ ਦੀ ਨੀਅਤ ਦੇ ਉੱਤੇ ਜਿਹੜੀ ਕਿ ਵੱਧ ਹੈ ਉਸ ਬਾਰੇ ਬਿਲਕੁਲ ਕਲੀਅਰ ਹੋਣਾ ਚਾਹੀਦਾ ਔਰ ਇਹਨਾਂ ਨੂੰ ਕਲੋਜ਼ਲੀ ਵਾਚ ਕੀਤਾ ਜਾਣਾ ਚਾਹੀਦਾ ਹੈ। ਹੁਣ ਬਹੁਤੇ ਕਹਿਣ ਲਓ ਜੀ, ਮੋਦੀ ਨੇ ਤਾਂ ਸਿੱਖਾਂ ਦੀ ਵੱਖਰੀ ਹੋਂਦ ਮੰਨ ਲਈ, ਉਹਨੇ ਤਾਂ ਸਿੱਖਾਂ ਦਾ ਵੱਖਰਾ ਕੈਲੰਡਰ ਵੀ ਮੰਨ ਲਿਆ ਕਿ ਉਹਨਾਂ ਜੀ ਹੈਪੀ ਨਿਊ ਈਅਰ ਕਿਹਾ। ਪਰ ਇਸ ਗੱਲ ਦਾ ਧਿਆਨ ਰਿਹਾ ਕਿ ਵੀ ਇਹ ਚਾਲਸਾਜ਼, ਠੱਗ, ਚਾਣਕਿਆ ਦੇ ਪੁੱਤਰ ਜਿਹੜੇ ਨੇ, ਇਹਨਾਂ ਨੇ ਦੇਖ ਲਿਆ ਵੀ ਬਾਕੀ ਭਾਰਤ ਹੁਣ ਅਸੀਂ ਮਨੀਪੁਰ ਵੀ ਸਰ ਕਰ ਲਿਆ, ਗੋਆ ਵੀ ਕਰ ਲਿਆ, ਕੋਈ ਰੋਕਣ ਵਾਲਾ ਨਹੀਂ ਹੈ। ਇਹ ਸਿਰਫ ਤੇ ਸਿਰਫ ਪੰਜਾਬ ਹੈ। ਸੋ ਇਹਨਾਂ ਨੇ ਬਾਈ ਹੁੱਕ ਔਰ ਬਾਈ ਕਰੁੱਕ ਕੋਈ ਵੀ ਤਰੀਕਾ, ਇਹ ਕਰੁੱਕਰੀ ਹੈ ਜੋ ਇਹ ਕਰ ਰਹੇ ਨੇ ਹੁਣ। ਤੇ ਹੁੱਕ ਉਹਨਾਂ ਨੇ ਆਪਣਾ ਫਸਾਇਆ ਹੀ ਹੋਇਆ। ਉਹ ਆਪਣੇ ਜਿਸ ਕਿਸਮ ਦੇ ਲੋਕ ਉਹਨਾਂ ਨੇ ਵਿਚਵਾੜੇ ਹੋਏ ਨੇ, ਇਸ ਗੱਲ ਵੱਲ ਸਾਡਾ ਧਿਆਨ ਰਹਿਣਾ ਚਾਹੀਦਾ ਕਿ ਅਲਟੀਮੇਟਲੀ ਇਹ ਬੇਈਮਾਨ ਨੇ ਔਰ ਇਹਨਾਂ ਦਾ ਮਕਸਦ ਸਿੱਖਾਂ ਨੂੰ ਹਿੰਦੂਤਵਾ ਦੇ ਖਾਰੇ ਸਮੁੰਦਰ ਦੇ ਵਿੱਚ ਗਰਕ ਕਰਨਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਗਤ ਲੈਣੇ ਆ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ, ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 516661911984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਉੱਥੇ ਲੈਣੇ ਬ੍ਰੇਕ ਵਿਊਅਰਸ, ਦੋਸਤਾਂ ਨੇ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।